ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 31 ਦਸੰਬਰ ਦਿਨ ਵੀਰਵਾਰ, ਅਤੇ ਵੀਰਵਾਰ ਦੇ ਦਿਨ ਆਪਾਂ ਜਿਹੜੀ ਇਹ ਗੱਲਬਾਤ ਆ ਟਰੱਕਿੰਗ ਦੇ ਬਾਰੇ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਕਰਦੇ ਹੁੰਦੇ ਹਾਂ। ਅਤੇ ਮੇਰੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਜਿਹੜੇ ਜੀ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਅਵਤਾਰ ਸਿੰਘ ਸਰਜਲ ਟਰੱਕਿੰਗ ਵਾਲੇ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਸਰੋਤਿਓ, ਅੱਜ ਟਰੱਕਿੰਗ ਬਾਰੇ ਗੱਲਬਾਤ ਹੋਵੇਗੀ। ਸੋ ਤੁਸੀਂ ਵੀ ਜਿਹੜਾ ਜੀ ਜੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਟਰੱਕਿੰਗ ਬਾਰੇ ਕੋਈ ਵਿਚਾਰ ਆ ਅਤੇ ਜਾਂ ਫਿਰ ਤੁਹਾਡਾ ਕੋਈ ਸਵਾਲ ਹੈਗਾ ਆ, ਅਤੇ ਉਸ ਦੇ ਲਈ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਆਫਿਸ ਦਾ ਨੰਬਰ, ਸਟੂਡੀਓ ਦਾ ਨੰਬਰ ਰਹੇਗਾ 408-272-5200 4082725200 ਦੇ ਉੱਤੇ। ਰਮਨ ਜੀ, ਜਿਹੜਾ ਸਾਲ ਦਾ ਅਖੀਰਲਾ ਦਿਨ ਹੈਗਾ ਆ, ਅਤੇ ਜੇ ਆਪਾਂ ਇਸ ਸਾਲ ਦੇ ਉੱਤੇ ਝਾਤਖੋਰੀ ਕਰੀਏ ਟਰੱਕਿੰਗ ਨੂੰ ਲੈ ਕੇ, ਕਿੱਦਾਂ ਦਾ ਟਰੱਕਿੰਗ ਇੰਡਸਟਰੀ ਦੇ ਲਈ ਇਹ ਸਾਲ ਰਿਹਾ? ਬਿਲਕੁਲ ਰਾਜਕਰਨ, ਸਾਲ ਕਾਫੀ ਇੰਪੋਰਟੈਂਟ ਰਿਹਾ ਹੈਗਾ, ਔਰ ਇਹ 2020 ਜਿਹੜਾ ਹੈਗਾ ਇੱਕ ਹਿਸਟਰੀ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਕਹਿ ਲਓ ਵੀ ਸਾਲ ਜਿਹੜਾ ਇਹ ਬੜੇ ਵਿਲੱਖਣ ਢੰਗ ਦੇ ਨਾਲ ਦਰਜ ਹੋਣਾ ਹੈ ਜੀ। ਸੋ ਜਿਹੜਾ ਟਰੱਕਿੰਗ ਦਾ ਹੈਗਾ, ਟਰੱਕਿੰਗ ਜੇ ਆਪਾਂ ਗੱਲ ਕਰੀਏ ਵੀ ਜਦੋਂ 2019 ਦੇ ਵਿੱਚ ਜਿਹੜਾ ਆਪਾਂ ਨੂੰ ਜਿਹੜਾ ਚਾਈਨਾ ਦੇ ਨਾਲ ਜਿਹੜਾ ਟ੍ਰੇਡ ਵਾਰ ਜਿਹੜਾ ਸ਼ੁਰੂ ਹੋਇਆ ਸੀਗਾ, ਉਹਦੇ ਕਰਕੇ 2019 ਦੇ ਵਿੱਚ ਥੋੜ੍ਹੀ ਜਿਹੀ ਵਿਚਲਿਤ ਹੋਏ ਸੀਗੇ, ਅਤੇ ਜਿਹੜੇ ਸ਼ਿਪਰ ਸੀਗੇ ਜਾਂ ਜਿਹੜੇ ਇੱਥੋਂ ਦੇ ਇੰਪੋਰਟਰ ਸੀਗੇ, ਉਹਨਾਂ ਨੇ ਕਾਫੀ ਹੱਦ ਤੱਕ ਇੱਕ ਜਿਹੜਾ ਲਾਸਟ ਕੁਆਰਟਰ ਸੀਗਾ 2019 ਦਾ, ਉਹਦੇ ਵਿੱਚ ਕਾਫੀ ਪੁਸ਼ ਕੀਤਾ ਸੀਗਾ ਕਿ ਜਿਹੜਾ ਜਿਹੜੀ ਕਰਕੇ ਜਿਹੜੀ ਇੰਡਸਟਰੀ ਹੈਗੀ ਆ ਕਾਫੀ ਮੂਵ ਹੋਈ ਸੀਗੀ। ਅਤੇ ਉਸ ਤੋਂ ਬਾਅਦ ਜਿਹੜਾ 2020 ਸੀਗਾ, ਉਹਦੇ ਵਿੱਚ ਅਚਾਨਕ ਜਿਹੜਾ ਪੈਂਡੈਮਿਕ ਆਉਣ ਕਰਕੇ, ਅਤੇ ਇਸ ਸ਼ੁਰੂ ਦੇ ਵਿੱਚ ਪਹਿਲੇ ਕੁਆਰਟਰ 'ਚ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਸਾਰੀ ਇੰਡਸਟਰੀ ਜਿਹੜੀ ਆ ਬਿਲਕੁਲ ਹੀ ਖੱਡੇ ਦੇ ਵਿੱਚ ਡਿੱਗ ਜੂਗੀ ਹੁਣ ਬਿਲਕੁਲ ਹੀ, ਕਿਉਂਕਿ ਇੱਕਦਮ ਸਾਰਾ ਇੰਪੋਰਟ ਵਗੈਰਾ ਬੰਦ ਹੋ ਗਿਆ ਸੀਗਾ। ਸੋ 2020 ਦਾ ਜਿਹੜਾ ਮੇਰੇ ਖਿਆਲ ਦੇ ਵਿੱਚ ਫਸਟ ਕੁਆਰਟਰ ਹੈਗਾ, ਉਹਨੂੰ ਛੱਡ ਕੇ ਅਤੇ ਬਾਕੀ ਜਿਹੜੀ ਅਨਐਕਸਪੈਕਟਡ ਜਿਹੜੀ ਡਿਮਾਂਡ ਹੈਗੀ ਆ, ਉਹ 2020 ਦੇ ਵਿੱਚ ਬਹੁਤ ਜ਼ਿਆਦਾ ਗਰੋ ਹੋਈ ਹੈਗੀ ਆ। ਮੇਰੇ ਖਿਆਲ ਦੇ ਵਿੱਚ ਜਿੰਨੀ ਡਿਮਾਂਡ ਇਸ ਵੇਲੇ ਹੋਈ ਆ, ਉਹ ਅਨਐਕਸਪੈਕਟਡ ਹੈ ਸਾਰੀ। ਦੂਸਰੀ ਗੱਲ ਹੈ ਕਿ ਜੇ ਲਾਸਟ ਮੰਥ ਦਾ ਦੇਖੀਏ ਤਾਂ ਜਿਹੜੇ ਚਾਈਨਾ ਦੇ ਵੱਲੋਂ 713,000 ਸ਼ਿਪਮੈਂਟ ਜਿਹੜੀਆਂ ਆਈਆਂ ਹੈਗੀਆਂ, ਨੰਬਰ 1 ਤੇ ਹੈਗਾ US ਦੇ ਵਿੱਚ ਇੰਪੋਰਟਡ ਜਿਹੜੇ ਸ਼ਿਪਮੈਂਟਸ ਹੈਗੀਆਂ। ਅਤੇ ਦੂਜੇ ਬੰਨੇ ਜੇ ਕੋਰੀਆ ਹੈਗਾ ਤਾਂ ਉਹ ਸੈਕਿੰਡ ਨੰਬਰ 'ਤੇ ਆ, 1,09,000 ਸ਼ਿਪਮੈਂਟਸ ਹੈ। ਸੋ ਉਹਦੇ ਕਿੰਨਾ ਜ਼ਿਆਦਾ ਫਰਕ ਹੈਗਾ ਦੋਨੋਂ ਕੰਟਰੀਜ਼ ਦੇ ਵਿੱਚ। ਅਤੇ ਜਿਹੜਾ ਇਹ ਸ਼ਿਪਮੈਂਟਸ ਹੈਗੀਆਂ, ਜਿਹੜੀ ਇਹ ਸਾਰਾ ਕੁਛ ਹੈਗਾ, ਜਿਹੜੀ ਆਪਣੀ ਲੋਕਲ ਡਿਮਾਂਡ ਹੈਗੀ ਆ, ਲੋਕਲ ਡਿਮਾਂਡ ਦੇ ਵਿੱਚ, ਕਿਉਂਕਿ ਹੁਣ ਪੈਂਡੈਮਿਕ ਕਰਕੇ ਲੋਕੀ ਘਰੇ ਰਹੇ ਹੈਗੇ ਆ ਜ਼ਿਆਦਾ, ਸੋ ਘਰੇ ਰਹਿਣ ਕਰਕੇ ਜਿਹੜਾ ਇਲੈਕਟ੍ਰੋਨਿਕਸ ਆ ਜਾਂ ਜਿਹੜਾ ਹੋਰ ਵੀ ਸਮਾਨ ਹੈਗਾ, ਉਹਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਜਿਹੜੀ ਹੋਈ ਹੈਗੀ ਆ, ਆਨਲਾਈਨ ਵਧਿਆ। ਹਾਂਜੀ, ਬਹੁਤ ਜ਼ਿਆਦਾ ਵਧੀਆ। ਅਤੇ ਦੂਸਰੀ ਗੱਲ ਹੈਗੀ ਆ ਕਿ ਹਾਊਸਿੰਗ ਸੈਕਟਰ ਜਿਹੜਾ ਆ ਉਹ ਬਹੁਤ ਸਟਰੋਂਗ ਹੈਗਾ ਆ। ਇੱਕ ਤਾਂ ਹਿਸਟੋਰੀਕਲੀ ਲੋ ਇੰਟਰਸਟ ਰੇਟ ਹੈਗੇ ਆ, ਅਤੇ ਦੂਸਰਾ ਉੱਤੋਂ ਲੋਕੀ ਵੱਡੇ ਸ਼ਹਿਰਾਂ 'ਚੋਂ ਬਾਹਰ ਸਬਰਬ 'ਚ ਛੋਟੇ ਸ਼ਹਿਰਾਂ 'ਚ ਮੂਵ ਹੋ ਰਿਹਾ, ਕਿਉਂਕਿ
ਹੁਣ ਜਿਹੜਾ ਵਰਕ ਫਰੋਮ ਹੋਮ ਕਲਚਰ ਹੈਗਾ ਉਹ ਸ਼ੁਰੂ ਹੋ ਗਿਆ ਆ। ਸੋ ਉਹਦੇ ਕਰਕੇ ਬਹੁਤ ਲੋਕੀ ਜਿਹੜੇ ਆ ਉਹ ਵੱਡੇ ਸ਼ਹਿਰਾਂ ਤੋਂ ਮੂਵ ਆਊਟ ਹੋ ਰਹੇ ਆ, ਬਾਹਰ ਛੋਟੇ ਸ਼ਹਿਰਾਂ 'ਚ ਆ ਰਹੇ ਆ, ਕਿਉਂਕਿ ਹੁਣ ਤਾਂ ਕੰਮ ਤਾਂ ਘਰੋਂ ਹੀ ਕਰਨਾ ਪੈਣਾ ਹੈ। ਸੋ ਇਸ ਕਰਕੇ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਵੀ ਜਿਹੜੀ ਆ ਬਹੁਤ ਜ਼ਿਆਦਾ ਸਟਰੋਂਗ ਹੈਗੀ ਆ। ਜਿਹੜੀ ਇਸ ਵੇਲੇ ਇਨਵੈਂਟਰੀ ਬਹੁਤ ਥੋੜ੍ਹੀ ਹੈਗੀ ਆ, ਔਰ ਇੰਟਰਸਟ ਰੇਟ ਬਹੁਤ ਲੋਅ ਹੋਣ ਕਰਕੇ ਬਾਕੀ ਰੀਫਾਈਨੈਂਸ ਦਾ ਜਿਹੜਾ ਕੰਮ ਹੈਗਾ ਉਹ ਵੀ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ, ਕਾਫੀ ਬਿਜ਼ੀ ਹੈਗਾ। ਜੇ ਆਪਾਂ ਹੋਮ ਦੀ ਗੱਲ ਕਰੀਏ ਤਾਂ ਜਿਹੜਾ ਐਸ਼ਿੰਗ ਫਰਨੀਚਰ ਹੈਗਾ ਆ ਉਹ ਐਵਰੇਜ 3.6% ਜੁਲਾਈ ਤੋਂ ਲੈ ਕੇ ਨਵੰਬਰ ਤੱਕ ਉਹਦਾ ਜੰਪ ਹੈਗਾ ਕੰਪੇਅਰ ਟੂ ਲਾਸਟ ਈਅਰ 1.5%। ਵਾਓ। ਸੋ ਲਾਸਟ ਈਅਰ ਜੇ ਦੇਖੀਏ ਤਾਂ 1.5% ਸੀਗਾ ਉਹਦਾ ਸੇਮ ਜੁਲਾਈ ਤੋਂ ਲੈ ਕੇ ਨਵੰਬਰ ਤੱਕ, ਅਤੇ ਹੁਣ ਉਹਦਾ ਜਿਹੜਾ ਹੈਗਾ 3.6 ਜੰਪ ਹੈਗਾ ਆ ਐਵਰੇਜ ਉਹਦਾ। ਅਤੇ ਉਸ ਦੇ ਨਾਲ ਹੀ ਜਿਹੜਾ ਆਪਣਾ ਲੋਜ਼ ਹੈਗਾ, ਹੋਮ ਡੀਪੂ ਹੈਗਾ, ਇਹਨਾਂ ਨੂੰ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਵਿੱਚ ਬਿਕਾਜ਼ ਆਫ ਔਰ ਇਸ ਸਾਲ ਦੇ ਵਿੱਚ ਅੱਜ ਲਾਸਟ ਦਿਨ ਆ, ਸੋ ਇਸ ਸਾਲ ਦੇ ਵਿੱਚ ਇਹਨਾਂ ਨੂੰ ਕੋਈ ਵੀ ਜਿਹੜਾ ਪੈਂਡੈਮਿਕ ਦੇ ਨਾਲ ਕੋਈ ਵੀ ਜਿਹੜੀ ਇਹਨਾਂ ਦੀ ਸੇਲ 'ਤੇ ਫਰਕ ਨਹੀਂ ਪਿਆ ਹੈਗਾ। ਐਵਰੇਜ 18% ਤੱਕ ਗਰੋਥ ਰੇਟ ਹੈਗਾ ਇਹਨਾਂ ਦਾ ਲਾਸਟ ਈਅਰ 'ਤੇ। ਸੋ ਇਸ ਤੋਂ ਵੀ ਜ਼ਿਆਦਾ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਸੈਕਟਰ ਜਿਹਨੇ ਵਿਨਰ ਰਿਹਾ ਆ ਇਸ ਸਾਲ, ਉਹ ਕਹਿ ਸਕਦੇ ਈ ਕਾਮਰਸ ਸੈਕਟਰ ਹੈਗਾ, ਜਿਹੜਾ ਨਾਨ ਸਟੋਰ ਰੀਟੇਲਰ ਹੈਗੇ ਆ, ਉਹਨਾਂ ਦੀ ਐਵਰੇਜ ਗਰੋਥ ਮਈ ਤੋਂ ਲੈ ਕੇ ਹੁਣ ਤੱਕ ਐਵਰੇਜ ਗਰੋਥ 26% ਰਹੀ ਹੈਗੀ ਹੈ ਇਸ ਸਾਲ ਦੇ ਵਿੱਚ। ਸੋ ਓਵਰਆਲ ਇਹ ਜਿਹੜਾ ਸਾਰਾ ਕੁਛ ਹੀ ਆ ਜਿਹੜਾ ਇਹ ਸਾਰਾ ਕੁਛ ਓਵਰਆਲ ਰਾਮ ਲਾ ਕੇ ਇਹ ਸਾਰਾ ਕੁਛ ਜਿਹੜਾ ਟਰੱਕਿੰਗ 'ਤੇ ਆ ਜਾਂਦਾ। ਸੋ ਟਰੱਕਿੰਗ ਨੇ ਕਿਉਂਕਿ ਇਹਨਾਂ ਦੀਆਂ ਸਾਰੀਆਂ ਦੀਆਂ ਜਿਹੜੀਆਂ ਚੀਜ਼ਾਂ ਆ, ਜਦੋਂ ਬਾਇੰਗ ਹੋਣਾ, ਜਦੋਂ ਘਰ ਬਣਨੇ, ਜਦੋਂ ਸਾਰਾ ਕੁਛ ਹੁੰਦਾ ਆ, ਅਤੇ ਇਹਨਾਂ ਨਾਲ ਟਰੱਕਿੰਗ ਹੀ ਜਿਹੜੀ ਆ ਉਹਨੂੰ ਮੂਵ ਅਰਾਊਂਡ ਕਰਦੀ ਆ ਹਰ ਇੱਕ ਚੀਜ਼ ਨੂੰ। ਸੋ ਇਸ ਕਰਕੇ ਟਰੱਕਿੰਗ ਜਿਹੜੀ ਹੈਗੀ ਆ ਓਵਰਆਲ ਇਸ ਸਾਲ ਦੇ ਵਿੱਚ ਬਹੁਤ ਵਧੀਆ ਰਹੀ ਹੈਗੀ ਆ। ਟਰੱਕਿੰਗ ਦਾ ਜਿਹੜੇ ਰੇਟਸ ਹੈਗੇ ਬਹੁਤ ਵਧੀਆ ਰਹੇ ਹੈਗੇ ਆ। ਸਟਿਲ ਅਜੇ ਤੱਕ ਕਾਫੀ ਸਟਰੋਂਗ ਜਿਹੜਾ ਆ ਉਹ ਜਿਹੜਾ ਚੱਲ ਰਿਹਾ ਹੈਗਾ ਕੰਮ। ਸੋ ਮੇਰੇ ਖਿਆਲ ਦੇ ਵਿੱਚ ਕਿ ਟਰੱਕਿੰਗ ਨੂੰ ਇਸ ਸਾਲ ਕਾਫੀ ਜਿਹੜਾ ਸਟਰੋਂਗ ਹੁਲਾਰਾ ਮਿਲਿਆ ਹੈਗਾ, ਔਰ ਇਹ ਜਿਹੜਾ ਹੁਲਾਰਾ ਹੈਗਾ ਆਉਣ ਵਾਲੇ ਜਿਹੜੇ 2 ਕੁਆਟਰ ਹੈਗੇ ਆ ਇਹ 'ਚ ਸਟਰੋਂਗ ਰਹਿਣ ਦੀ ਆਸ ਹੈਗੀ ਆ। ਬਟ ਹੋਪਫੁਲੀ ਇੱਦਾਂ ਹੀ ਰਹੇ, ਪਰ ਜਿਹੜੇ ਪਹਿਲੇ 2 ਕੁਆਟਰ ਡੈਫੀਨੇਟਲੀ ਸਟਰੋਂਗ ਹੋਣਗੇ, ਬਟ ਜਿਹੜੇ ਲਾਸਟ 2 ਕੁਆਟਰਸ ਹੈਗੇ ਆ ਉਹਨਾਂ ਦੇ ਬਾਰੇ 'ਚ ਜ਼ਰੂਰ ਦੇਖਣ ਵਾਲਾ ਟਾਈਮ ਰਹੂਗਾ। ਜੀ 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 ਬਿਲਕੁਲ। ਅਤੇ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ, ਤੁਸੀਂ ਵੀ ਜਿਹੜਾ ਜੀ ਸਵਾਲ ਕੋਈ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਦੇ ਬਾਰੇ, ਤਾਂ ਜਿਹੜਾ ਜੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਆਫਿਸ ਜਿਹੜਾ ਸਟੂਡੀਓ ਦਾ ਨੰਬਰ ਹੈ 408272 408272 ਅਤੇ ਆਪਾਂ ਇਸ ਗੱਲਬਾਤ ਦੇ ਉੱਤੇ ਮੁੜ ਵਾਪਸ ਆਉਂਦੇ ਹਾਂ। ਅਤੇ ਉਸ ਤੋਂ ਪਹਿਲਾਂ ਜਿਹੜੇ ਆਪਣੇ ਕੁਛ ਕਾਲਰ ਜੁੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਸਬੀਰ ਸਿੰਘ ਜੀ, ਹਾਂਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਵੀਰ ਜੀ ਮੇਰਾ ਕੁਐਸਚਨ ਇਹ ਆ ਵੀ ਜਿੱਦਾਂ ਮੈਂ ਟਰੱਕ ਡਰਾਈਵਰ ਆ, ਮੈਂ ਆਪਣਾ ਟਰੱਕ ਲੈਣਾ ਚਾਹੁੰਦਾ ਆ, ਮੇਰਾ ਕੋਈ ਪਾਰਟਨਰ ਆ ਵੀ ਅਸੀਂ ਸਾਂਝਾ ਜੇ ਟਰੱਕ ਲੈ ਕੇ ਚਲਾਈਏ, ਸਾਨੂੰ 1099 ਤੇ ਕੰਮ ਕਰਨਾ ਪਊ ਜਾਂ E5 ਤੇ ਲਾਗੂ ਹੋਊਗਾ? ਨਹੀਂ, ਤੁਸੀਂ ਮਤਲਬ ਕਿ ਪਾਰਟਨਰ ਹੈਗੇ ਤੁਹਾਡੇ ਨਾਲ ਤੇ ਤੁਸੀਂ 2 ਜਣਿਆਂ ਨੇ ਟਰੱਕ ਲੈਣਾ ਹੈਗਾ, ਇਕੱਠੇ ਨਹੀਂ ਹੋ ਕੇ? ਹਾਂਜੀ 2 ਜਣੇ ਟਰੱਕ ਕਰਨਾ, ਆਪਣੀ ਕੰਪਨੀ ਖੁੱਲ੍ਹਣੀ ਆ। ਹਾਂਜੀ, ਤੁਸੀਂ ਤੁਹਾਡੀ ਆਪਣੀ ਕੰਪਨੀ ਤੁਸੀਂ ਦੋਨਾਂ ਦੇ ਨਾਮ 'ਤੇ ਹੋਊਗੀ? ਹਾਂਜੀ, ਤੁਸੀਂ ਓਨਰ ਆਪਰੇਟਰ ਤੇ ਨਹੀਂ ਹੈਗੇ, ਤੁਸੀਂ ਫਲੀਟ ਦੇ ਵਿੱਚ ਤੁਹਾਡਾ ਜਿਹੜਾ ਫਲੀਟ ਜਾਂ ਓਨਰ ਆਪਰੇਟਰ ਦਾ ਨਹੀਂ ਚੱਕਰ ਹੈਗਾ, ਪਰ ਤੁਸੀਂ ਆਪਣੀ ਕੰਪਨੀ ਦੇ ਵਿੱਚ ਜੇ ਤੁਸੀਂ ਆਪਣੀ ਕੰਪਨੀ ਖੋਲ੍ਹਦੇ ਆ ਐਜ਼ ਸੋਲ ਪ੍ਰੋਪਰਾਈਟਰ ਅਤੇ ਫਿਰ ਡਿਫਰੈਂਟ ਹੋ ਸਕਦਾ, ਪਰ ਮੋਸਟ ਪ੍ਰੋਬੇਬਲੀ ਜੇ ਤੁਸੀਂ ਕਾਰਪੋਰੇਸ਼ਨ ਖੋਲ੍ਹਦੇ ਆ ਤਾਂ ਤੁਹਾਨੂੰ ਜਿਹੜਾ ਦੋਨਾਂ ਨੂੰ ਪੇਰੋਲ ਜਿਹੜਾ ਲੈਣਾ ਪਊਗਾ, ਆਪਣਾ ਐਟਲੀਸਟ ਮਿਨੀਮਮ ਪੇਰੋਲ ਲੈਣਾ ਪਊਗਾ। ਅਤੇ ਜੇ ਅਸੀਂ ਕੰਪਨੀ ਕਿਸੇ ਦੀ ਜੋ ਵੀ ਲੋਡ ਚੱਕਦੇ ਤਾਂ ਵੀ ਸਾਨੂੰ ਲੈਣਾ ਪਊਗਾ ਪੇਰੋਲ ਜੀ? ਹੁਣ ਇਹ ਦੇਖੋ ਜੀ, ਇੱਥੇ ਆਣ ਕੇ ਨਾ ਥੋੜ੍ਹਾ ਜਿਹਾ ਡਿਫਰ ਕਰ ਜਾਂਦਾ। ਜਦੋਂ ਤੁਸੀਂ ਕਿਸੇ ਦੀ ਕੰਪਨੀ ਕੋਲੋਂ ਲੋਡ ਚੱਕਦੇ ਆ, ਉਹਦਾ ਮਤਲਬ ਇਹ ਨਹੀਂ ਗਾ ਕਿ ਅਗਲੇ ਦੀ ਕੰਪਨੀ ਜਿਹੜੀ ਆ ਉਹ ਲਾਇਬਲ ਹੈਗੀ ਆ ਕਿਸੇ ਚੀਜ਼ 'ਤੇ, ਜਾਂ ਉਹ ਕਿਉਂਕਿ ਤੁਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ ਕਾਂਟਰੈਕਟਰ ਦੇ ਥੱਲੇ ਲੈ ਕੇ ਆਉਣਾ ਆ। ਸੋ ਇੰਡੀਪੈਂਡੈਂਟ ਕਾਂਟਰੈਕਟਰ ਤੁਸੀਂ ਮਲਟੀਪਲ ਬ੍ਰੋਕਰ ਕੋਲੋਂ, ਮਲਟੀਪਲ ਟਰੱਕਿੰਗ ਕੰਪਨੀ ਕੋਲੋਂ ਲੋਡ ਚੁੱਕਦੇ ਆ। ਸੋ ਉਹਨਾਂ ਸਾਰੀਆਂ ਟਰੱਕਿੰਗ ਕੰਪਨੀਆਂ ਨੇ ਜਾਂ ਬ੍ਰੋਕਰਸ ਨੇ ਤੁਹਾਨੂੰ 1099 ਦੇਣਾ ਆ, ਪਰ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਆ ਉਹ ਤੁਹਾਨੂੰ W2 ਰੱਖਣਾ ਪੈਣਾ ਹੈ ਜੇ ਤੁਸੀਂ ਕਾਰਪੋਰੇਸ਼ਨ ਬਣਾਉਣੇ ਆ। ਠੀਕ ਹੈ ਜੀ, ਧੰਨਵਾਦ ਜੀ।
ਮਿਹਰਬਾਨੀ ਜੀ। ਤੇ ਅ, ਇੱਕ ਆਪਣਾ ਰਾਜ ਜੀ। ਸਵਾਲ ਆਪਣਾ ਆਨਲਾਈਨ ਵੀ ਆਇਆ ਹੈਗਾ ਜੀ, ਕਿ ਜੀ। ਆਪਣੇ ਸਰਬਜੀਤ ਲੌਂਗੀਆ ਹੋਣੀ ਕਹਿੰਦੇ ਆ ਕਿ ਜੇ ਉਹਨਾਂ ਦੇ ਕੋਲ CDL ਹੈਗਾ ਪਰ ਉਹ ਡਰਾਈਵ ਨਹੀਂ ਕਰਦੇ ਤੇ ਕਲੀਅਰਿੰਗ ਹਾਊਸ ਦੇ ਵਿੱਚ ID ਬਣਾਉਣੀ ਪਊਗੀ। ਕਲੀਅਰਿੰਗ ਹਾਊਸ ਵਿੱਚ ID ਉਦੋਂ ਹੀ ਬਣਾਉਣੀ ਪੈਣੀ ਜਦੋਂ ਤੁਸੀਂ ਕੋਈ ਜੌਬ ਲੈਣੀ ਆ। ਸੋ ਜੇ ਤੁਸੀਂ ਜੌਬ ਨਹੀਂ ਕਰਦੇ ਹੈਗੇ, ਤੁਹਾਡਾ ਵੈਸੇ ਹੀ ਤੁਸੀਂ ਆਪਣਾ ਸ਼ੌਕੀਆ ਤੌਰ ਤੇ ਇੱਕ ਕਲਾਸ A ਰੱਖਿਆ ਹੈਗਾ ਤੇ ਉਹਦੇ ਵਿੱਚ ਤੁਹਾਨੂੰ ਨਹੀਂ ਲੈਣੀ ਪੈਂਦੀ। ਮੈਂ ਕਹਿੰਦਾ ਵੀ ਇਹ ਚੰਗਾ ਆ, ਸਗੋਂ ਲੈ ਕੇ 2-4 ਸਾਲ ਬੰਦਾ ਇੱਧਰ ਉੱਧਰ ਹੋਰ ਕੰਮ ਕਰਕੇ ਫਿਰ ਐਕਸਪੀਰੀਅੰਸ ਹੋਰ ਤਰੀਕੇ ਦੇ ਨਾਲ ਜਿਹੜਾ ਲੈ ਕੇ ਫਿਰ ਉੱਧਰਲੇ ਪਾਸੇ ਨੂੰ ਜਿਹੜਾ ਜਾਵੇ, ਚੰਗੀ ਗੱਲ ਜਿਹੜੀ ਉਹ ਰਹਿੰਦੀ ਹੈ। ਨਾਲੇ ਆਪਾਂ ਨੂੰ ਪਤਾ ਹੀ ਆ ਵੀ ਐਕਸਪੀਰੀਅੰਸ CDL ਦੀ ਕਦਰ ਕਿੰਨੀ ਜ਼ਿਆਦਾ ਹੈ ਰਾਈਟ ਨਾਓ। ਬਿਲਕੁਲ ਜੀ, ਬਿਲਕੁਲ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਪ੍ਰੀਤ ਜੀ। ਜੀ ਮੈਨੂੰ ਲੱਗਦਾ ਹਾਂਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਹਾਂਜੀ ਮੈਂ ਦੋ ਸਵਾਲ ਸੀਗੇ। ਇੱਕ ਤਾਂ ਮੈਨੂੰ ਨਾ ਸੇਫਟੀ ਆਡਿਟ ਆਇਆ ਸੀਗਾ ਤੇ ਮੈਂ ਉਹ ਸਾਰਾ ਉਹਨਾਂ ਨੂੰ ਸਬਮਿਟ ਕਰਤਾ ਸੀ ਸਾਰਾ ਕੁਝ, ਤੇ ਉਹਨਾਂ ਦਾ ਜਵਾਬ ਨਹੀਂ ਆਇਆ ਹਜੇ ਆਲਮੋਸਟ 4 ਮਹੀਨੇ ਹੋ ਗਿਆ। ਤੇ ਦੂਸਰਾ ਮੇਰਾ ਸਵਾਲ ਸੀਗਾ ਜੀ, ਜਿਵੇਂ ਹੁਣ ਮੈਂ ਐਮਾਜ਼ੋਨ 'ਚ ਕਰਦਾ, ਮੇਰੀ ਕਾਰਪੋਰੇਸ਼ਨ ਬਣਾਈ ਆ। ਜਿਹਨੇ ਪਹਿਲਾਂ ਸਵਾਲ ਪੁੱਛਿਆ ਸੀਗਾ ਉਹ ਮੈਂ ਵਿੱਚ ਰਹਿ ਗਿਆ ਮੇਰਾ, ਉਹ ਉਹਦੇ ਰਿਲੇਟਡ ਹੀ ਆ ਵੀ ਕਾਰਪੋਰੇਸ਼ਨ ਬਣਾਈ ਆ ਪਰ ਮੈਂ ਖੁਦ ਹੀ ਟਰੱਕ ਚਲਾਉਣਾ, ਮੈਂ ਇੱਕ ਹੀ ਟਰੱਕ ਤੇ ਮੈਂ ਹੀ ਡਰਾਈਵਰ ਆਂਗਾ ਤੇ ਮੈਨੂੰ ਵੀ W2 ਕੱਢਣਾ ਪਊਗਾ ਜੀ। ਦੇਖੋ ਜੀ, ਪਹਿਲੀ ਚੀਜ਼ ਤੇ ਆ ਕਿ ਜਿਹੜਾ ਤੁਸੀਂ ਆਡਿਟ ਦਾ ਕਹਿੰਦੇ ਹੈਗੇ ਆ ਉਹਦਾ ਤੁਸੀਂ ਜ਼ਰੂਰ ਆਪਣਾ ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋ, ਕਿਉਂਕਿ 4 ਮਹੀਨੇ ਬਹੁਤ ਜ਼ਿਆਦਾ ਹੁੰਦੇ ਆ। ਜੇ ਜਵਾਬ ਨਾ ਆਵੇ ਤੁਹਾਨੂੰ, ਤੁਸੀਂ ਸਾਰਾ ਕੁਝ ਸਬਮਿਟ ਕੀਤਾ ਹੈ, ਤੁਹਾਨੂੰ ਵੀਕਲੀ ਬੇਸਿਸ ਤੇ ਆਉਣਾ ਚਾਹੀਦਾ ਆ। ਪਰ ਕੋਵਿਡ ਕਰਕੇ ਹੋ ਸਕਦਾ ਥੋੜ੍ਹਾ ਸਲੋ ਡਾਊਨ ਵੀ ਹੋਵੇ, ਪਰ ਡੈਫੀਨੇਟਲੀ ਉਹਦੀ ਤੁਸੀਂ ਪੈਰਵਾਈ ਕਰੋ, ਉਹਨੂੰ ਪਿੱਛੇ ਉਹਦੀ ਮਤਲਬ ਕਿ ਉਹਦੀ ਸਰਚ ਕਰੋ ਕਿ ਕਿਵੇਂ ਆ, ਕੀ ਹੋ ਸਕਦਾ ਉਹਨਾਂ ਨੂੰ ਤੁਹਾਡਾ ਜਵਾਬ ਹੀ ਨਾ ਮਿਲਿਆ ਹੋਵੇ, ਤੁਸੀਂ ਕਿਤੇ ਵਾਇਲੇਸ਼ਨ 'ਚ ਨਾ ਹੋਵੋ। ਸੋ ਦੂਸਰਾ ਜਿਹੜਾ ਹੈਗਾ ਜੀ, ਤੁਹਾਡਾ ਕੁਐਸਚਨ ਹੈ ਕਿ ਤੁਸੀਂ ਕਾਰਪੋਰੇਸ਼ਨ ਹੈਗੀ ਹੈ ਤੁਹਾਡੀ, ਤੁਸੀਂ ਉਹਦੇ ਤੁਸੀਂ ਇੱਕ ਸਿੰਗਲ ਓਨਰ ਆਪਰੇਟਰ ਹੈਗੇ ਆ ਅਤੇ ਤੁਹਾਡੀ ਕਾਰਪੋਰੇਸ਼ਨ ਹੈ। ਯੈਸ, ਜਦੋਂ ਤੁਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ ਤੁਸੀਂ ਕਾਰਪੋਰੇਸ਼ਨ ਦੇ ਇੰਪਲੋਈ ਹੁੰਦੇ ਆ। ਸੋ ਜਿਹੜਾ ਵੀ ਕਾਰਪੋਰੇਸ਼ਨ ਬਣਾਉਂਦਾ ਆ, ਚਾਹੇ ਉਹ ਸਿੰਗਲ ਆ ਚਾਹੇ ਉਹ ਕੁਛ ਵੀ ਆ, ਇੱਕ ਬੰਦਾ ਜਿਹੜਾ ਉਹ ਮਤਲਬ ਕਿ ਤੁਸੀਂ ਸਿੰਗਲ ਓਨਰ ਆਪਰੇਟਰ ਨਹੀਂ ਰਹਿ ਜਾਂਦੇ, ਤੁਸੀਂ ਇੰਪਲੋਈ ਬਣ ਜਾਂਦੇ ਆ ਕਾਰਪੋਰੇਸ਼ਨ ਦੇ। ਸੋ ਤੁਹਾਨੂੰ ਆਪਣਾ ਪੇਰੋਲ ਜ਼ਰੂਰ ਚਲਾਉਣਾ ਪੈਣਾ, ਪੇਰੋਲ ਜ਼ਰੂਰ ਕਰਨਾ ਪੈਣਾ, ਚਾਹੇ ਤੁਸੀਂ 1000 2000 3000 ਜਿੰਨਾ ਵੀ ਤੁਸੀਂ ਕਰਨਾ ਆ, ਮਿਨੀਮਮ ਤੁਸੀਂ ਕਰਨਾ ਆ, ਲੇਕਿਨ ਤੁਹਾਨੂੰ ਪੇਰੋਲ ਕਰਨਾ ਪੈਣਾ। ਕਿਉਂਕਿ ਦੇਖੋ, ਜੇ ਕਾਰਪੋਰੇਸ਼ਨ ਹੈ, ਕਾਰਪੋਰੇਸ਼ਨ ਇੱਕ ਐਂਟਿਟੀ ਬਣ ਜਾਂਦੀ ਹੈ, ਇੱਕ ਅਦਾਰਾ ਬਣ ਜਾਂਦੀ ਹੈ, ਅਤੇ ਅਦਾਰੇ ਨੂੰ ਚਲਾਉਣ ਲਈ ਕੋਈ ਨਾ ਕੋਈ ਬੰਦਾ ਤਾਂ ਹੋਣਾ ਚਾਹੀਦਾ ਨਾ। ਸੋ ਜਿਹੜਾ ਵੀ ਉਹਨੂੰ ਬੰਦਾ ਚਲਾ ਰਿਹਾ, ਉਹ ਬੰਦਾ ਜਿਹੜਾ ਆ ਉਹਦਾ ਇੰਪਲੋਈ ਆ। ਸੋ ਇੰਪਲੋਈ ਨੂੰ ਪੇਰੋਲ ਮਿਲਣਾ ਚਾਹੀਦਾ। ਸੋ ਟੈਕਨੀਕਲੀ ਜਿੰਨੇ ਵੀ ਕਾਰਪੋਰੇਸ਼ਨਾਂ ਬਣਾਈਆਂ ਜਿੰਨਿਆਂ ਲੋਕਾਂ ਨੇ ਵੀ, ਉਹਨਾਂ ਨੂੰ ਮਿਨੀਮਮ ਐਟਲੀਸਟ ਜੇ ਇੱਕੋ ਸਿੰਗਲ ਬੰਦੇ ਦੀ ਸਿੰਗਲ ਮੈਂਬਰ ਕਾਰਪੋਰੇਸ਼ਨ ਆ ਅਤੇ ਉਹਨੂੰ ਆਪਣਾ ਪੇਰੋਲ ਕਰਨਾ ਬਹੁਤ ਜ਼ਰੂਰੀ ਹੈ। ਚਾਹੇ ਥੋੜ੍ਹਾ ਕਰੋ, ਚਾਹੇ 1000 2000 ਮਹੀਨੇ ਦਾ ਕਰੋ, ਜਿੰਨਾ ਵੀ ਕਰੋ, ਲੇਕਿਨ ਕਰਨਾ ਜ਼ਰੂਰੀ ਹੈ। ਜੀ ਬਿਲਕੁਲ ਜੀ, ਥੈਂਕ ਯੂ ਜੀ। ਕਾਰਪੋਰੇਸ਼ਨ ਵਿਦਾਊਟ ਇੰਪਲੋਈ ਨਹੀਂ ਨਾ ਚੱਲਦੀ, ਗੱਲ ਵੀ ਹੈ ਨਾ। ਬਿਲਕੁਲ, ਉਹ ਫਿਰ ਅਦਾਰਾ ਬਣ ਗਿਆ ਨਾ, ਕਾਰਪੋਰੇਸ਼ਨ ਦਾ ਅਦਾਰਾ ਬਣ ਗਿਆ। ਅਦਾਰੇ ਨੂੰ ਹੁਣ ਤੁਸੀਂ ਟੈਕਨੀਕਲੀ ਤੁਸੀਂ ਅਦਾਰਾ ਮਤਲਬ ਆਪਣੇ ਆਪ ਹੀ ਚੱਲ ਰਿਹਾ, ਉਹ ਤਾਂ ਹੋ ਨਹੀਂ ਸਕਦਾ, ਉਹਨੂੰ ਕੋਈ ਤਾਂ ਚਲਾ ਰਿਹਾ ਨਾ, ਕੋਈ ਤਾਂ ਚਲਾ ਰਿਹਾ। ਬਿਲਕੁਲ ਕਿਸੇ ਨੂੰ ਤਾਂ ਕੋਈ ਨਾ ਕੋਈ ਕੰਮ ਉੱਥੇ ਕਰਨਾ ਹੀ ਪੈਣਾ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਗੁਰਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਨੂੰ ਪੁੱਛਣਾ ਹੈਗਾ ਜੀ। ਪੁੱਛੋ ਜੀ। ਜੀ ਸਤਿ ਸ਼੍ਰੀ ਅਕਾਲ। ਆਪਣਾ ਮੈਂ ਪੁੱਛਣਾ ਹੈਗਾ, ਜਿਹੜੀ ਆਪਾਂ 15 ਮਿੰਟ ਜਾਂ ਅੱਧਾ ਘੰਟਾ ਜਿਹੜੀ ਆਪਾਂ ਸਵੇਰੇ ਤੁਰਨ ਲੱਗੇ ਇੰਸਪੈਕਸ਼ਨ ਪਾਉਂਦੇ ਆ, ਅਤੇ ਜਿਹੜੀ ਆਪਾਂ 90 ਦਿਨ ਦੀ ਪਾਉਂਦੇ ਹੈਗੇ ਆ, ਇਹਦੇ ਵਿੱਚ ਜੇ ਆਪਾਂ ਹਰ ਰੋਜ਼ ਪਾ ਲੈਂਦੇ ਹਾਂ ਤਾਂ ਫਿਰ ਆਪਾਂ ਨੂੰ 90 ਦਿਨਾਂ ਵਾਲੀ ਜਿਹੜੀ ਉਹਦੀ ਲੋੜ ਨਹੀਂ ਗੀ। ਇਹ ਨਹੀਂ ਜੀ, ਉਹਦੀ ਲੋੜ ਹੈਗੀ ਹੈ ਜੀ। ਉਹ ਤਾਂ ਡਿਫਰੈਂਟ ਹੈਗੀ ਆ। ਜਿਹੜੀ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਨੂੰ 90 ਡੇ ਇੰਸਪੈਕਸ਼ਨ ਦੇ ਨਾਲ ਮਿਕਸਅਪ ਕਰ ਰਹੇ ਆ। ਸੋ ਦੋਨੋਂ ਡਿਫਰੈਂਟ ਹੈ। ਹਾਂ, ਪਰ ਮੇਰੇ ਕੋਲ 2004 ਦੇ ਵਿੱਚ ਇੱਕ ਸੇਫਟੀ ਵਾਲਾ ਆਇਆ ਸੀਗਾ, ਅਤੇ ਉਹ ਕਹਿੰਦਾ ਸੀ ਜਿਹੜੀ ਤੁਸੀਂ ਇੱਕ ਪਾ ਲੈਂਦੇ ਆ ਫਿਰ ਦੂਜੀ ਦੀ ਲੋੜ ਨਹੀਂ ਹੈ। ਨਹੀਂ ਭਾਅ ਜੀ, 2004 ਦੇ ਅੱਜ ਆਪਾਂ 2020 ਆ, 16 ਸਾਲ ਦਾ ਫਰਕ ਹੋ ਗਿਆ। ਸੋ ਨਹੀਂ, ਇਹ ਜੀ ਜਿਹੜੀ ਪ੍ਰੀ ਟ੍ਰਿਪ ਇੰਸਪੈਕਸ਼ਨ ਆ ਅਤੇ ਜਿਹੜੀ 90 ਡੇਜ਼ ਆ, ਟੋਟਲੀ 2 ਡਿਫਰੈਂਟ ਥਿੰਗਸ ਆ ਜੀ। ਠੀਕ ਆ ਜੀ, ਥੈਂਕ ਯੂ ਜੀ। ਥੈਂਕ ਯੂ ਭਾਅ ਜੀ। ਜੀ ਸੋ ਬਿਲਕੁਲ ਕਈ ਵਾਰੀ ਆਪਾਂ ਜਿਹੜਾ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ ਹੀ ਜਿਹੜਾ ਆ ਉਹ ਰਹਿ ਜਾਂਦੇ ਆ, ਅਤੇ ਆਪਾਂ ਨੂੰ ਲੇਟੈਸਟ ਜਿਹੜੀਆਂ ਚੀਜ਼ਾਂ ਆ ਉਸ ਦਾ ਵੀ ਜਿਹੜਾ ਧਿਆਨ ਨਾਲ ਦੇ ਨਾਲ ਰੱਖਣਾ ਚਾਹੀਦਾ, ਕਿਉਂਕਿ ਰੈਗੂਲੇਸ਼ਨਾਂ ਕਾਨੂੰਨ ਜਿਹੜੇ ਆ ਉਹ ਤਾਂ ਕਈ ਵਾਰੀ ਸਾਲ 'ਚ ਹੀ ਕਈ ਵਾਰੀ ਬਦਲ ਜਾਂਦੇ ਆ, ਅਤੇ ਨਹੀਂ ਤਾਂ 16 ਸਾਲਾਂ 'ਚ ਤਾਂ ਡੈਫੀਨੇਟਲੀ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ 'ਚ ਬਦਲਾਵ ਜਿਹੜੇ ਆ ਉਹ ਜ਼ਰੂਰ ਆ ਜਾਂਦੇ ਨੇ। ਸੋ ਜ਼ਰੂਰ ਆਪਾਂ ਟਰਾਈ ਕਰਿਆ ਕਰੀਏ, ਵੱਧ ਤੋਂ ਵੱਧ ਆਪਾਂ ਅਪਡੇਟ ਰਹੀਏ। ਸੋ ਆਪਾਂ ਟਰਾਈ ਵੀ ਕਰਦੇ ਹਾਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਵੱਧ ਤੋਂ ਵੱਧ ਜਿਹੜਾ ਆ ਤੁਹਾਨੂੰ ਇਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਆ ਹਮੇਸ਼ਾ ਹੀ
ਦਿੰਦੇ ਜਿਹੜਾ ਉਹ ਰਹੀਏ। ਸੋ ਰਮਨ ਜੀ, ਤੁਸੀਂ ਆਪਾਂ ਸ਼ੁਰੂਆਤ 'ਚ ਵੀ ਜਿਹੜੀ ਇਹ ਗੱਲ ਕੀਤੀ ਸੀ ਵੀ ਕੋਵਿਡ ਦੇ ਕਰਕੇ ਬਹੁਤ ਸਾਰੇ ਟਰੱਕਰਸ ਵੀ ਉਹ ਵੀ ਕਈ ਚਿਰ ਜਿਹੜੇ ਉਹ ਘਰ ਬੈਠੇ ਇੱਕਦਮ ਜਿਹੜਾ ਮਾਹੌਲ ਇੱਦਾਂ ਦਾ ਬਣ ਗਿਆ, ਡਰ ਦਾ ਵੀ ਮਾਹੌਲ ਸੀਗਾ, ਖੌਫ ਦਾ ਵੀ ਮਾਹੌਲ ਸੀਗਾ, ਪਰ ਫਿਰ ਜਿੰਨੀ ਮੰਗ ਸੀਗੀ ਜਿੰਨੀ ਡਿਮਾਂਡ ਸੀਗੀ ਚੀਜ਼ਾਂ ਦੀ, ਉਹਦੇ ਲਈ ਫਿਰ ਟਰੱਕਿੰਗ ਦਾ ਤਾਂ ਚੱਲਣਾ ਜਿਹੜਾ ਉਹ ਲਾਜ਼ਮੀ ਸੀ, ਜ਼ਰੂਰੀ ਸੀਗਾ। ਬਹੁਤ ਸਾਰੇ ਟਰੱਕਰਸ ਆ ਉਹਨਾਂ ਨੇ ਇਹ ਚਿੰਤਾ ਵੀ ਪ੍ਰਗਟਾਈ ਵੀ ਸਾਡੀ ਵੀ ਜਾਨ ਨੂੰ ਜਿਹੜਾ ਖਤਰਾ ਆ, ਪ੍ਰੋਬਲਮਸ ਆਈਆਂ ਵੇਅਰ ਹਾਊਸਾਂ ਦੇ ਉੱਤੇ, ਸ਼ਿਪਿੰਗ ਵਾਲੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਰੈਸਟ ਰੂਮ ਤੱਕ ਵੀ ਜਿਹੜੇ ਉਹ ਯੂਜ਼ ਨਹੀਂ ਕਰਨ ਦਿੱਤੇ। ਸੋ ਬਹੁਤ ਸਾਰੀਆਂ ਮੁਸ਼ਕਿਲਾਂ ਔਕੜਾਂ ਦੇ ਵਿੱਚੋਂ ਲੰਘਣਾ ਪਿਆ ਇਸ ਸਾਲ ਜਿਹੜਾ ਡਰਾਈਵਰਾਂ ਨੂੰ। ਬਿਲਕੁਲ, ਡੈਫੀਨੇਟਲੀ ਇਹ ਇੱਕ ਚੇਂਜ ਆਫ ਲਾਈਫ ਸਟਾਈਲ ਹੋ ਗਿਆ ਰਾਜਕਰਨ, ਕਿ ਲਾਈਫ ਸਟਾਈਲ ਜਿੱਦਾਂ ਆਪਾਂ ਜ਼ਿੰਦਗੀ ਜੀਏ ਹਾਂ, ਜਿੱਦਾਂ ਆਪਾਂ ਆਪਣਾ ਐਵਰੀਡੇ ਲਾਈਫ ਜਿਹੜੀ ਕੱਢਦੇ ਹੈਗੇ ਆ, ਉਹ ਟੋਟਲੀ ਡਿਫਰੈਂਟ ਹੋ ਗਈ ਹੈਗੀ ਆ। ਸੋ ਜਿਹੜਾ ਕੋਵਿਡ ਆਇਆ ਹੈਗਾ, ਇਹਦੇ ਨਾਲ ਰਹਿਣ ਬਹਿਣ ਦਾ ਹਰ ਚੀਜ਼ ਦਾ ਸਟਾਈਲ ਬਦਲ ਗਿਆ ਹੈਗਾ, ਔਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਹੈਗਾ, ਕਿਉਂਕਿ ਵੇਅਰ ਹਾਊਸਿਸ ਦੇ ਵਿੱਚ ਤਾਂ ਪਹਿਲਾਂ ਹੀ ਡਰਾਈਵਰਾਂ ਦੀ ਕਾਫੀ ਮਤਲਬ ਬੇਕਦਰੀ ਹੁੰਦੀ ਸੀ। ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਜਿਹੜੇ ਵੇਅਰ ਹਾਊਸ ਹੈਗੇ ਆ ਉਹਨਾਂ ਦੇ ਵਿੱਚ ਡਰਾਈਵਰ ਦੇ ਨਾਲ ਬਹੁਤ ਦੁਰਵਿਵਹਾਰ ਜਿਹਨੂੰ ਕਹਿੰਦੇ ਆਪਾਂ, ਉਹ ਹੁੰਦਾ ਸੀਗਾ। ਉਹਦੇ ਵਿੱਚ ਕਿਸੇ ਹੱਦ ਤੱਕ ਮੈਂ ਜਿਹੜੀ ਆਪਣੀ ਡਰਾਈਵਰ ਕਮਿਊਨਿਟੀ ਹੈਗੀ ਆ, ਉਹਦਾ ਵੀ ਕਿਸੇ ਹੱਦ ਤੱਕ ਮੈਂ ਮੰਨਦਾ ਹੈਗਾ ਕਿ ਉਹਦਾ ਵੀ ਕਸੂਰ ਹੁੰਦਾ ਸੀਗਾ, ਕਿਉਂਕਿ ਕਾਫੀ ਜਿਹੜੇ ਤੁਸੀਂ ਜਿਹੜੇ ਡਰਾਈਵਰਸ ਹੈਗੇ ਸੀਗੇ, ਉਹ ਜਿਹੜੇ ਰੈਸਟਰੂਮਸ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਨਹੀਂ ਸੀ ਰੱਖਦੇ, ਪੂਰਾ ਗੰਦ ਪਾ ਕੇ ਆਉਂਦੇ ਆ। ਉਹਦੇ ਕਰਕੇ ਕਈ ਜਿਹੜੇ ਹੈਗੇ ਆ ਵੇਅਰ ਹਾਊਸ ਉਹਨਾਂ ਨੇ ਬੰਦ ਸ਼ੁਰੂ ਕਰਤਾ ਸੀਗਾ। ਪਰ ਡੈਫੀਨੇਟਲੀ ਵੇਅਰ ਹਾਊਸਿਸ ਦੇ ਵਿੱਚ ਕਾਫੀ ਜਿਹੜਾ ਆ ਉਹ ਪ੍ਰੋਬਲਮ ਸੀਗੀ ਇਸ ਚੀਜ਼ ਦੀ, ਕਿ ਉੱਥੇ ਜਦੋਂ ਖੜੇ ਹੁੰਦੇ ਆ ਤੁਸੀਂ, ਉੱਥੇ ਜਦੋਂ ਜਾਂਦੇ ਆ ਤੇ ਤੁਹਾਨੂੰ ਬਹੁਤ ਔਖਾ ਹੁੰਦਾ, ਮੁਸ਼ਕਿਲ ਹੁੰਦੀ ਆ। ਪਰ ਕੋਵਿਡ ਦੇ ਆਉਣ ਕਰਕੇ ਹੁਣ ਇੱਕ ਬਹਾਨਾ ਜਿਹਾ ਲੱਭ ਗਿਆ ਹਰ ਇੱਕ ਨੂੰ ਵੀ ਹਰ ਇੱਕ ਚੀਜ਼ ਜਿਹੜੀ ਆ ਉਹ ਸਾਡਾ ਪ੍ਰੋਟੋਕੋਲ ਆ ਜੀ, ਸਾਡੀ ਆਫਿਸ ਪਾਲਿਸੀ ਬਣਾਤੀ ਜੀ, ਤੇ ਆਹ ਕਰਤਾ ਉਹ ਕਰਤਾ। ਸੋ ਇੱਕ ਪਾਸੇ ਦੇਖਿਆ ਜਾਵੇ ਤਾਂ ਹਰ ਇੱਕ ਬੰਦਾ ਟਰਾਈ ਕਰ ਰਿਹਾ ਉਹਨੂੰ ਪ੍ਰੋਟੈਕਟ ਕਰਨ ਦੀ ਆਪਣੇ ਆਪ ਨੂੰ ਤੇ ਤੁਹਾਨੂੰ, ਤੇ ਸੋ ਦੂਜੇ ਬੰਦੇ ਜੇ ਦੇਖਿਆ ਜਾਵੇ ਤਾਂ ਉਹਨੂੰ ਬਹਾਨੇ ਦੇ ਤੌਰ 'ਤੇ ਵੀ ਯੂਜ਼ ਕਰਕੇ ਤੇ ਇਹ ਚੀਜ਼ ਨੂੰ ਹੁਣ ਸਾਹਮਣੇ ਕੀਤਾ ਜਾ ਰਿਹਾ। ਪਰ ਡੈਫੀਨੇਟਲੀ ਜਿਹੜਾ ਇਹ ਮਸਲਾ ਹੈਗਾ, ਇਹ ਬਹੁਤ ਜ਼ਿਆਦਾ ਇਫੈਕਟ ਕੀਤਾ ਹੈਗਾ ਇਹਨੇ ਆਪਣੇ ਜਿਹੜਾ ਡਰਾਈਵਰ ਦੀ ਲਾਈਫ ਸਟਾਈਲ ਦੇ ਉੱਤੇ ਬਹੁਤ ਫਰਕ ਕੀਤਾ ਹੈਗਾ। ਵੈਸੇ ਜੇ ਓਵਰਆਲ ਦੇਖਿਆ ਜਾਵੇ ਤਾਂ ਰਾਜਕਰਨ, ਜਿਹੜੀ ਡਰਾਈਵਰ ਜਿਹੜਾ ਲੌਂਗ ਰੂਟ ਤੇ ਚੱਲਦਾ ਹੈਗਾ ਨਾ, ਮੇਰੇ ਖਿਆਲ ਉਹਦੇ ਜਿੰਨਾ ਸੇਫ ਅਸੀਂ ਘਰ 'ਚ ਨਹੀਂ ਹੈਗੇ, ਠੀਕ ਹੈ ਨਾ। ਅਸੀਂ ਘਰ ਦੇ ਵਿੱਚ ਸਾਰੇ ਘਰ ਦੇ ਵਿੱਚ ਤੁਰੇ ਫਿਰਦੇ ਹਾਂ, ਜਾਂ ਅਸੀਂ ਬਾਹਰ ਜਾਂਦੇ ਹਾਂ, ਕਾਰਾਂ ਨੂੰ ਹੱਥ ਲਾਈਦਾ, ਕੁਛ ਕਰੀਦਾ। ਉਹਨੇ ਸਿਰਫ 12 ਫੁੱਟ ਦੇ 12 ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਹੀ ਉਹਨੇ ਸਾਰਾ ਦਿਨ ਤੇ ਰਾਤ ਰਹਿਣਾ ਹੁੰਦਾ। ਸੋ ਉਹਨੇ ਸਿਰਫ ਆਪਣਾ ਜਿਹੜਾ ਫੂਡ ਜਾਂ ਖਾਣ ਨੂੰ, ਜਾਂ ਆਪਣਾ ਰੈਸਟਰੂਮ ਯੂਜ਼ ਕਰਨ ਨੂੰ, ਜਾਂ ਤੇਲ ਪਾਉਣ ਨੂੰ ਹੀ ਸਿਰਫ ਬਾਹਰ ਨਿਕਲਣਾ ਹੈ, ਜਾਂ ਉਹਨੇ ਐਟ ਦ ਐਂਡ ਆਫ ਦਾ ਟ੍ਰਿਪ ਕਿਤੇ ਵੇਅਰ ਹਾਊਸ 'ਤੇ ਬਾਹਰ ਨਿਕਲਣਾ। ਸੋ ਡਰਾਈਵਰ ਵਾਸਤੇ ਕਾਫੀ ਜਿਹੜਾ ਸੇਫ ਹੈਗਾ, ਜੇ ਡਰਾਈਵ ਕਰਦਾ ਆ ਔਰ ਥੋੜ੍ਹਾ ਪ੍ਰੀਕੋਸ਼ਨ ਲੈਂਦਾ ਹੈ ਵਧੀਆ, ਅਤੇ ਉਹਦੇ ਵਾਸਤੇ ਕਾਫੀ ਸੇਫ ਹੈਗਾ। ਬਟ ਓਵਰਆਲ ਜਿਹੜੀਆਂ ਸਿਚੁਏਸ਼ਨਾਂ ਆ ਉਹ ਕਾਫੀ ਜਿਹੜੀਆਂ ਵਰਸਟ ਹੋਈਆਂ ਆ, ਕਾਫੀ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਕਿਉਂਕਿ ਆਪਾਂ ਯੂਜ਼ ਟੂ ਆ ਨਾ, ਆਪਾਂ ਹਰ ਇੱਕ ਚੀਜ਼ ਦੇ ਯੂਜ਼ ਟੂ ਹੋਏ ਪਏ ਸੀਗੇ। ਇਹ ਬਹੁਤ ਵੱਡੀ ਚੇਂਜ ਆਈ ਹੈਗੀ ਆ ਸਾਰਿਆਂ ਦੇ ਲਾਈਫ ਸਟਾਈਲ 'ਚ। ਜੀ ਜੀ ਬਿਲਕੁਲ। ਅਤੇ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਆਮ ਲੋਕਾਂ ਦੇ ਵਿੱਚ ਟਰੱਕਿੰਗ ਦੀ, ਡਰਾਈਵਰਸ ਦੀ ਕਦਰ ਵੀ ਜਿਹੜੀ ਵਧੀ ਆ, ਉਹਨਾਂ ਨੂੰ ਇਹ ਗਿਆਨ ਹੋਇਆ, ਇਹ ਪਤਾ ਲੱਗਾ ਵੀ ਭਾਈ ਇਹਨਾਂ ਤੋਂ ਬਗੈਰ ਵੀ ਅਮਰੀਕਾ ਜਿਹੜਾ ਆ ਉਹ ਤੁਰ ਨਹੀਂ ਸਕਦਾ। ਸੋ ਰੀਅਲ ਬੈਕਬੋਨ ਹੋਣ ਦਾ ਜਿਹੜਾ ਆ ਇਸ ਕੋਵਿਡ ਪੈਨੇਡੈਮਿਕ ਦੇ ਵਿੱਚ ਟਰੱਕਿੰਗ ਨੇ ਸਬੂਤ ਜਿਹੜਾ ਉਹ ਦਿੱਤਾ ਹੈਗਾ ਆ। ਅਤੇ ਚਲੋ ਥੈਂਕ ਯੂ ਆ ਸਾਰਿਆਂ ਦਾ ਹੀ, ਇਹਨਾਂ ਜਿਹੜੇ ਆ ਟਰੱਕਰਸ ਦਾ, ਕੰਪਨੀਆਂ ਦਾ, ਜਿੰਨੇ ਵੀ ਜਿਹੜੇ ਆ ਆਲ ਦਾ ਟਾਈਮ ਰੋਡ ਦੇ ਉੱਤੇ ਰਹਿੰਦੇ ਆ, ਜ਼ਰੂਰੀ ਚੀਜ਼ਾਂ ਜਿਹੜੀਆਂ ਹਮੇਸ਼ਾ ਸਾਡੇ ਤੱਕ ਜਿਹੜੀਆਂ ਆ ਉਹ ਪਹੁੰਚਾਉਂਦੇ ਰਹੇ ਆ। ਅਤੇ ਜਿੱਦਾਂ ਆਪਾਂ ਫਾਰਮਰਸ ਨੂੰ ਲੈ ਕੇ ਕਰਦੇ ਹਾਂ ਵੀ ਹਾਂ ਜੀ, ਜੇ ਫਾਰਮਰ ਨਹੀਂ ਆ ਅਤੇ ਫੂਡ ਨਹੀਂ ਆ, ਅਤੇ ਬਿਲਕੁਲ ਨਾਲ ਹੀ ਟਰੱਕਿੰਗ ਦਾ ਉਸਦੇ ਮਗਰੇ ਹੀ ਉਹਨਾਂ ਹੀ ਜਿਹੜਾ ਉਹ ਯੋਗਦਾਨ ਹੈਗਾ ਆ ਵੀ ਉਹ ਫੂਡ ਜੇ ਉਹਨਾਂ ਨੇ ਬਣਾਇਆ ਆ ਅਤੇ ਸਾਡੇ ਘਰਾਂ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਨਾਲ ਦੇ ਨਾਲ ਦੋ ਮੋਸਟ ਇੰਪੋਰਟੈਂਟ ਕਿੱਤੇ ਹੈਗੇ ਆ ਰਾਜਕਰਨ, ਦੋ ਮੋਸਟ ਇੰਪੋਰਟੈਂਟ ਕਿੱਤੇ ਹੈਗੇ ਜਿਹੜੇ ਕਿ ਆਪਸ 'ਚ ਇੰਨੇ ਕੁ ਜੁੜੇ ਹੋਏ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਸੋ ਮੈਂ ਇੱਕ ਆਪਣਾ ਕੁਐਸਚਨ ਹੋਰ ਵੀ ਜਿਹੜਾ ਸੀਗਾ ਆਇਆ ਸੀਗਾ ਕਿ ਡਿਫਰੈਂਸ LLC ਤੇ ਇੰਕ ਦੇ ਵਿੱਚ, ਮੈਂ ਜ਼ਿਆਦਾ ਇਹਦੇ ਵਿੱਚ ਤਾਂ ਨਹੀਂ ਗੱਲ ਕਰੂੰਗਾ, ਸਿਰਫ ਇੰਨੀ ਗੱਲ ਕਰੂੰਗਾ ਕਿ ਦੋਨਾਂ ਦੇ ਜਿਹੜੀਆਂ ਫਾਇਦੇ ਹੈਗੇ ਆ ਆਲਮੋਸਟ ਸੇਮ ਹੈਗੇ ਆ। ਜਿਹੜਾ LLC ਹੈਗਾ ਆ, ਉਹਦੀਆਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਤੁਹਾਡੀਆਂ
ਕਹਿੰਦੇ ਨੇ ਨਾ ਕਿ ਇੰਕ ਨੂੰ ਮੇਨਟੇਨ ਕਰਨ ਨੂੰ ਜਿਹੜੀਆਂ ਤੁਹਾਡੀਆਂ ਰਿਸਪੋਂਸਿਬਿਲਿਟੀਜ਼ ਆ ਤੇ LLC ਨੂੰ ਮੇਨਟੇਨ ਕਰਨ ਦੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਆ ਥੋੜ੍ਹੀਆਂ ਜਿਹੀਆਂ ਲਾਈਟ ਹੈਗੀਆਂ। ਜਿਹੜੀ LLC ਹੈਗੀ ਆ ਉਹ ਪੈਸ ਥਰੂ ਹੈਗੀ ਆ, ਜਿਹੜਾ ਵੀ ਤੁਹਾਡਾ ਪ੍ਰੋਫਿਟ ਹੈਗਾ ਟੋਟਲੀ ਪੈਸ ਥਰੂ ਹੋ ਜਾਂਦਾ ਹੈ ਸ਼ੇਅਰ ਹੋਲਡਰਸ ਨੂੰ, ਤੇ ਉਹ ਸੇਮ ਕਾਰਪੋਰੇਸ਼ਨ 'ਚ ਇੰਕ 'ਚ ਵੀ ਹੁੰਦਾ ਆ ਬਟ ਥੋੜ੍ਹਾ ਡਿਫਰੈਂਟ ਹੈਗਾ। ਸੋ ਪਲੀਜ਼ ਆਪਣੇ ਜਿਹੜੇ ਤੁਹਾਡੇ CPA ਹੈਗੇ ਆ ਜਿਨ੍ਹਾਂ ਦੇ ਕੋਲ ਤੁਸੀਂ ਆਪਣਾ ਟੈਕਸ ਭਰਵਾਉਣੇ ਆ ਉਹਨਾਂ ਦੇ ਕੋਲ ਜ਼ਰੂਰ ਇੱਕ ਵਾਰੀ ਬੈਠ ਕੇ ਆਪਣਾ ਇਸ ਚੀਜ਼ ਬਾਰੇ ਗੱਲ ਕਰੋ। ਤੇ ਜਿਹੜਾ ਨੈਕਸਟ ਕੁਐਸਚਨ ਹੈਗਾ ਆ ਰਾਜਕਰਨ ਮਿੰਟੂ ਹੁਣਾਂ ਦਾ ਆਪਾਂ ਨੂੰ ਆਇਆ ਕਿ ਕੈਲੀਫੋਰਨੀਆ ELD ਮੈਂਡੇਟ ਜਿਹੜਾ ਹੈਗਾ ਉਹ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਸਟਿਲ ਅਜੇ ਲਿੰਬੋ ਦੇ ਵਿੱਚ ਹੈਗਾ, ਪਰ ਜਿਹੜੀ ਆਪਣੀ CHP ਹੈਗੀ ਆ ਉਹਨਾਂ ਦੇ ਨਾਲ ਗੱਲਬਾਤ ਮੇਰੀ ਕੱਲ ਵੀ ਪਰਸੋਂ ਹੋਈ ਸੀਗੀ ਤੇ ਉਹ ਅਜੇ ਤੱਕ ਇਹਨੂੰ ਇਨਫੋਰਸ ਨਹੀਂ ਕਰ ਰਹੇ। 1 ਸਾਲ ਉਹਨਾਂ ਨੇ ਹੋਰ ਮਿਲਾ ਅੱਗੇ ਕਰਤਾ ਸੀ ਰਾਈਟ ਤੁਸੀਂ ਕਹਿ ਰਹੇ? ਹਾਂਜੀ, ਅਜੇ ਉਹ ਕਨਫਰਮ ਨਹੀਂ ਹੈਗਾ ਬਟ ਹਾਲ ਦੀ ਘੜੀ ਇਨਫੋਰਸ ਨਹੀਂ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਰਾਈਟ ਨਾਓ ਇਹ ਜਿਹੜੀ ਸਥਿਤੀ ਜਿਹੜੀ ਉਹ ਬਣੀ ਆ ਫੈਡਰਲ ਲੈਵਲ ਦੇ ਉੱਤੇ ELD ਮੈਂਡੇਟ ਚੱਲ ਰਿਹਾ ਆ, ਪਰ ਕੈਲੀਫੋਰਨੀਆ ਵਾਲਿਆਂ ਦਾ ਜਿਹੜਾ ਇੰਟਰਾ ਸਟੇਟ ਜਾਣੀ ਕਿ ਅੰਦਰ ਸੂਬੇ ਦੇ ਅੰਦਰ ਹੀ ਜਿਹੜਾ ਉਹ ਸੀਗਾ ਉਸ ਨੂੰ ਹਾਲ ਦੀ ਘੜੀ ਜਿਹੜਾ ਆ ਉਹ ਅਨਫੋਰਸ ਨਹੀਂ ਕਰ ਰਹੇ। ਉੱਦਾਂ ਅੱਜ ਅਖੀਰਲੀ ਤਰੀਕ ਸੀਗੀ, ਅੱਜ ਤੋਂ ਬਾਅਦ ਜਾਣੀ ਕਿ ਅਗਲੇ ਸਾਲ ਦੀ ਪਹਿਲੀ ਨਵੇਂ ਸਾਲ ਤੋਂ ਜਿਹੜਾ ਉਹਨਾਂ ਨੇ ਸ਼ੁਰੂ ਜਿਹੜਾ ਆ ਉਹ ਕਰ ਦੇਣਾ ਸੀਗਾ ਜਿਹੜਾ ਆ ELD ਮੈਂਡੇਟ, ਪਰ ਰਾਈਟ ਨਾਓ ਜਿਹੜਾ ਉਹਨਾਂ ਨੇ ਇਸ ਨੂੰ ਹਾਲ ਦੀ ਘੜੀ ਪੋਸਟਪੋਨ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਤਰੀਕ ਵੀ ਨਹੀਂ ਦੱਸੀ, ਬਸ ਇਹ ਕਹਿ ਰਹੇ ਆ ਵੀ ਅਸੀਂ ਇਨਫੋਰਸ ਨਹੀਂ ਕਰ ਰਹੇ। ਜੀ ਬਿਲਕੁਲ ਜੀ। ਸੋ ਰਮਨ ਜੀ ਹਰ ਸਾਲ ਆਪਾਂ ਨੂੰ ਇਹ ਚੀਜ਼ ਜਿਹੜੀ ਸੁਣਨ ਨੂੰ ਮਿਲਦੀ ਆ ਵੀ ਇੰਸ਼ੋਰੈਂਸ ਬਹੁਤ ਜ਼ਿਆਦਾ ਜਿਹੜੀ ਜੀ ਟਰੱਕਿੰਗ ਵਾਲਿਆਂ ਦੀ ਜਿਹੜੀ ਉਹ ਵੱਧਦੀ ਜਾ ਰਹੀ ਆ। ਇਸ ਸਾਲ ਦੇ ਵਿੱਚ ਵੀ ਜਿਹੜਾ ਇਸ ਦੇ ਵਿੱਚ ਵਾਧਾ ਦੇਖਿਆ ਗਿਆ ਉੱਥੇ ਕੀ ਰਹੀ ਹੈ ਜਾਂ ਕੋਈ ਸੀਗਾ ਕੋਈ ਬਹੁਤਾ ਫਰਕ? ਬਿਲਕੁਲ ਰਾਜਕਰਨ, ਇਹ ਜਿਹੜਾ ਮਸਲਾ ਹੈਗਾ ਆ ਬਹੁਤ ਜ਼ੋਰ ਸ਼ੋਰ ਦੇ ਨਾਲ ਇੱਥੇ ਧਿਆਨ ਦੇਣ ਦੀ ਲੋੜ ਹੈਗੀ ਆ, ਕਿਉਂਕਿ ਇੱਕ ਇਸ਼ੂ ਹੈਗਾ ਕਿ ਜਿਹੜਾ ਆਪਾਂ ਨਾ ਡਰਾਈਵਰ, ਮੈਂ ਥੋੜ੍ਹੀ ਜਿਹਾ ਇਹਨੂੰ ਇੱਕ ਸਾਈਡ 'ਤੇ ਲੈ ਕੇ ਚੱਲਿਆ ਕਿ ਜਿਹੜਾ ਆਪਾਂ ਡਰਾਈਵਰ ਸ਼ਾਰਟੇਜ ਦੀ ਕਈ ਵਾਰੀ ਗੱਲ ਕਰਦੇ ਹਾਂ, ਐਕਚੁਅਲੀ ਆਪਾਂ ਇਹ ਨਹੀਂ ਗੱਲ ਕਰਦੇ ਹੈਗੇ ਡਰਾਈਵਰ ਸ਼ਾਰਟੇਜ ਦੇ ਨਾਲ ਅਸੀਂ ਓਵਰ ਕਪੈਸਿਟੀ ਕਰ ਰਹੇ ਹਾਂ ਆਪਣੇ ਆਪ ਨੂੰ। ਟਰੱਕ ਪਰਚੇਜ਼ ਕਰਨ ਲੱਗੇ ਅਸੀਂ ਬਹੁਤ ਜ਼ਿਆਦਾ ਕਾਹਲੀ ਕਰਦੇ ਹਾਂ, ਅਸੀਂ ਟਰੱਕ ਜ਼ਿਆਦਾ ਪਰਚੇਜ਼ ਕਰਦੇ ਹਾਂ ਆਪਣੇ ਆਪ 'ਚ, ਤੇ ਉਹ ਜਿਹੜਾ ਟਰੱਕ ਜਦੋਂ ਜ਼ਿਆਦਾ ਪਰਚੇਜ਼ ਕਰਦੇ ਆ ਤੇ ਓਬਵੀਅਸਲੀ ਜਿਹੜੀ ਆ ਉਹ ਡਰਾਈਵਰ ਸ਼ਾਰਟੇਜ ਬਣ ਜਾਂਦੀ ਆ, ਡਰਾਈਵਰ ਸ਼ਾਰਟੇਜ ਹੋ ਜਾਂਦੀ ਆ ਕਿਉਂਕਿ ਉਹਨੇ ਡਰਾਈਵਰ ਪ੍ਰੋਡਿਊਸ ਨਹੀਂ ਹੋ ਰਹੇ, ਉਹਨੇ ਡਰਾਈਵਰ ਬਾਹਰ ਨਹੀਂ ਆ ਰਹੇ ਜਿੰਨੀ ਤੇਜ਼ੀ ਦੇ ਨਾਲ ਅਸੀਂ ਟਰੱਕ ਬਾਏ ਕਰ ਰਹੇ ਹਾਂ। ਸੋ ਉਸ ਤੋਂ ਬਾਅਦ ਜਦੋਂ ਹੁਣ ਡਰਾਈਵਰ ਸ਼ਾਰਟੇਜ ਹੋ ਗਈ, ਹੁਣ ਜਿੰਨੇ ਕੁ ਡਰਾਈਵਰ ਆਉਂਦੇ ਆ ਹੁਣ ਉਹਨਾਂ ਨੂੰ ਜਦੋਂ ਤੁਸੀਂ ਟਰੱਕ ਜਿਹੜਾ ਆ, ਕਿਉਂਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਐਟਲੀਸਟ 1 ਸਾਲ ਜਾਂ 2 ਸਾਲ ਤੋਂ ਪਹਿਲਾਂ ਡਰਾਈਵਰ ਨੂੰ ਐਡ ਨਹੀਂ ਕਰਦੀ ਹੈ ਜੀ। ਸੋ ਜਦੋਂ ਹੁਣ ਤੁਸੀਂ ਉਹ ਨਵੇਂ ਟਰੱਕ ਲੈ ਲਏ, ਹੁਣ ਉਹਦੇ ਲਈ ਤੁਹਾਨੂੰ ਡਰਾਈਵਰ ਚਾਹੀਦੇ ਆ, ਉਹਦੇ ਲਈ ਤੁਸੀਂ ਬ੍ਰੈਂਡ ਨਿਊ ਡਰਾਈਵਰ ਨੂੰ ਤੁਸੀਂ ਹਾਇਰ ਕਰਦੇ ਆ, ਤੇ ਬ੍ਰੈਂਡ ਨਿਊ ਡਰਾਈਵਰ ਜਿਹੜਾ ਆ ਉਹ ਓਬਵੀਅਸਲੀ ਤੁਹਾਨੂੰ ਪਹਿਲਾਂ ਤਾਂ ਬ੍ਰੈਂਡ ਨਿਊ ਡਰਾਈਵਰ ਨੂੰ ਐਡ ਕਰਨ ਦੇ ਨਾਲ ਹੀ ਤੁਹਾਡਾ ਜਿਹੜਾ ਇੰਸ਼ੋਰੈਂਸ ਰੇਟ ਹੈ ਉਹ ਵੱਧ ਜਾਂਦਾ, ਬਹੁਤ ਜ਼ਿਆਦਾ ਬਹੁਤ ਹਾਈ ਹੋ ਜਾਂਦਾ ਜੀ। ਸੋ ਉਸ ਤੋਂ ਬਾਅਦ ਕੀ ਹੁੰਦਾ, ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜਾ ਵੀ ਨਵਾਂ ਡਰਾਈਵਰ ਆਉਂਦਾ ਆ, ਨਾਟ ਐਵਰੀ ਹਰ ਇੱਕ ਨਵਾਂ ਡਰਾਈਵਰ ਪਰ ਮੋਸਟ ਆਫ ਦੇ ਨਵੇਂ ਡਰਾਈਵਰ ਨੇ ਆਣ ਕੇ ਗਲਤੀਆਂ ਕਰਨੀਆਂ ਹੁੰਦੀਆਂ। ਸੋ ਉਹਨੇ ਟਿਕਟ ਵੀ ਉਹਨੂੰ ਕਿਤੇ ਮਿਲ ਜਾਣੀ ਆ, ਫਿਰ ਸਪੀਡਿੰਗ ਦੀ ਮਿਲ ਗਈ, ਐਕਸੀਡੈਂਟ ਹੋ ਗਿਆ, ਕੁਛ ਹੋ ਗਿਆ। ਸੋ ਇਹ ਸਾਰੇ ਜਿਹੜੇ ਰਲਾ ਮਿਲਾ ਕੇ ਜਿੰਨੇ ਵੀ ਇਹ ਪ੍ਰੋਬਲਮਸ ਹੈਗੀਆਂ ਨਾ, ਇਹ ਸਾਰੀਆਂ ਡਿਜ਼ਾਸਟਰ ਹੈਗੀਆਂ ਟੂ ਰੇਜ਼ ਦਾ ਆਪਣੀ ਜਿਹੜੀ ਆ ਰੇਟ ਜਿਹੜਾ। ਸੋ ਜੇ ਦੇਖਿਆ ਜਾਵੇ ਤਾਂ ਅਸੀਂ ਇਸ ਵੇਲੇ ਸਾਰੀਆਂ ਹੀ ਜਿਹੜੀਆਂ ਉਹ ਗਲਤੀਆਂ ਕਰ ਰਹੇ ਹੈਗੇ ਆ ਜਿਹੜੇ ਕਿ ਇਸ ਰੇਟ ਇਨਕਰੀਜ਼ ਦੇ ਵਿੱਚ ਹਿੱਸੇਦਾਰੀ ਹੈ ਜਿਹਨਾਂ ਸਾਰੀਆਂ ਦੀ। ਸੋ ਹਰ ਇੱਕ ਚੀਜ਼ ਜਿਹੜੀ ਆ ਇਸ ਵੇਲੇ ਉਹ ਜਿੰਨੀਆਂ ਵੀ ਕੁਛ ਹੋ ਰਹੀਆਂ, ਚਾਹੇ ਉਹ ਅਸੀਂ ਤੁਹਾਡਾ ਜਿਹੜਾ ਕੰਪਨੀ ਦਾ ਰੇਟਿੰਗ ਹੈਗੀ ਆ ਉਹ ਬੈਡ ਜਾ ਰਹੀ ਹੈਗੀ ਆ, ਚਾਹੇ ਤੁਹਾਡੇ ਡਰਾਈਵਰ ਦੀ ਰੇਟਿੰਗ ਹੈਗੀ ਆ, ਕਿਉਂਕਿ ਕੰਪਨੀਆਂ ਜਿਹੜੀਆਂ ਨਾ, ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਉਹ ਇੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕੈਬ ਰਿਪੋਰਟ ਹੁੰਦੀ ਆ ਤੁਹਾਡੇ ਟਰੱਕਿੰਗ ਕੰਪਨੀ ਦੀ, ਉਹ ਦੇਖਦੀਆਂ। ਸੋ ਕੈਬ ਰਿਪੋਰਟ 'ਚ ਸਾਰਾ ਕੁਛ ਆਉਂਦਾ ਆ, ਕਿੱਥੇ ਕਿੱਥੇ ਤੁਹਾਡੇ ਡਰਾਈਵਰਾਂ ਨੇ ਟਿਕਟਾਂ ਲਈਆਂ, ਕਿੰਨੀਆਂ ਟਿਕਟਾਂ ਲਈਆਂ। ਹੁਣ ਜਦੋਂ ਅਸੀਂ ਨਵੇਂ ਬਿਲਕੁਲ ਬ੍ਰੈਂਡ ਨਿਊ ਅਨਟੱਚ ਡਰਾਈਵਰ ਹਾਇਰ ਕਰੀ ਜਾਂਦੇ ਆ ਤੇ ਉਹ ਓਬਵੀਅਸਲੀ ਤੁਹਾਡਾ ਜਿਹੜਾ ਰੇਟ ਹੈਗਾ, ਆਪਣੀ ਇੰਸ਼ੋਰੈਂਸ ਦਾ ਰੇਟ ਹੈਗਾ, ਉਹ ਸਕਾਈ ਰਾਕਟ ਕਰ ਜਾਂਦਾ। ਜੀ ਬਿਲਕੁਲ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਸੁਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਹੈਗਾ ਜਿਹੜਾ ਇੰਸ਼ੋਰੈਂਸ ਵਾਸਤੇ ਹੈਗਾ, ਟਰੱਕਾਂ ਦਾ ਜਿਹੜੇ ਇੰਸ਼ੋਰੈਂਸ ਤੇ ਕੈਲੀਫੋਰਨੀਆ ਸਭ ਤੋਂ ਮਹਿੰਗਾ ਪੈ ਰਿਹਾ ਹੈ ਤੇ ਜਾਂ ਅਦਰ ਸਟੇਟ 'ਚ ਜਿਹੜੀ ਕੰਪਨੀਆਂ ਹੈਗੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੂੰ ਘੱਟ ਪੈਂਦਾ ਹੈ, ਇਹਦਾ ਕੀ ਕਾਰਨ ਹੈ ਵੀਰ ਜੀ? ਜੀ ਕਾਰਨ ਹੈ ਜੀ ਕੈਲੀਫੋਰਨੀਆ ਜਿਹੜਾ ਆ ਯੂ ਗਾਟ ਟੂ ਪੇ ਦਾ ਪ੍ਰਾਈਸ ਫॉर ਦ ਸਪੇਸ। ਕੈਲੀਫੋਰਨੀਆ
ਉੱਦਾਂ ਹੀ ਸਾਰੇ ਕਾਸੇ 'ਚ ਮਹਿੰਗਾ ਆ, ਡੀਜ਼ਲ 'ਚ ਮਹਿੰਗਾ ਆ, ਪੈਟਰੋਲ 'ਚ ਮਹਿੰਗਾ ਆ, ਘਰਾਂ 'ਚ ਮਹਿੰਗਾ ਆ, ਹਰ ਚੀਜ਼ 'ਚ ਮਹਿੰਗਾ ਆ। ਸੋ ਜਦੋਂ ਹਰ ਚੀਜ਼ 'ਚ ਮਹਿੰਗਾ ਆ, ਸੋ ਇੱਥੇ ਹਰ ਚੀਜ਼ ਜਿਹੜੀ ਆ ਉਹ ਮਹਿੰਗੀ ਹੋਣੀ ਆ। ਦੂਸਰੀ ਗੱਲ ਡਿਫਰੈਂਸ ਕੀ ਹੁੰਦਾ ਹੈ ਕਿ ਜਿਹੜੀ ਇੱਕ ਪਾਪੂਲੇਸ਼ਨ ਹੈਗੀ ਆ ਤੁਹਾਡੀ, ਕੈਲੀਫੋਰਨੀਆ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ। ਸੋ ਕੈਲੀਫੋਰਨੀਆ ਦੇ ਜਦੋਂ ਤੁਸੀਂ ਗੱਡੀ ਚਲਾਉਂਦੇ ਆ, ਟਰੱਕ ਚਲਾਉਂਦੇ ਆ, ਮੋਰ ਚਾਂਸਿਸ ਆਰ ਕਿ ਤੁਸੀਂ ਕਿਸੇ ਨੂੰ ਹਿੱਟ ਕਰ ਸਕਦੇ ਬਿਕਾਜ਼ ਆਫ ਦਾ ਟ੍ਰੈਫਿਕ, ਬਿਕਾਜ਼ ਆਫ ਦਾ ਪੀਪਲ। ਬਹੁਤ ਸਾਰੀਆਂ ਸਟੇਟਾਂ ਹੈਗੀਆਂ ਜਿਨ੍ਹਾਂ 'ਚ ਬਹੁਤ ਥੋੜ੍ਹੀ ਟ੍ਰੈਫਿਕ ਹੈਗੀ ਆ, ਬਹੁਤ ਥੋੜ੍ਹਾ ਉੱਥੇ ਕੰਮ ਹੈਗਾ। ਸੋ ਉਹਨਾਂ ਸਟੇਟਾਂ ਦੇ ਵਿੱਚ ਡੈਫੀਨੇਟਲੀ ਤੁਹਾਡਾ ਜਿਹੜਾ ਆ ਇੰਸ਼ੋਰੈਂਸ ਦੀ ਜਿਹੜੀ ਆ ਮਾਪਦੰਡ ਆ ਉਹ ਡਿਫਰੈਂਟ ਹੈਗੇ ਆ, ਉੱਥੇ ਰੇਟ ਥੋੜ੍ਹੇ ਘੱਟ ਹੈਗੇ ਆ। ਸੋ ਇਸ ਕਰਕੇ ਕੈਲੀਫੋਰਨੀਆ ਦੇ ਰੇਟ ਜਿਹੜੇ ਆ ਥੋੜ੍ਹੇ ਹਾਈ ਹੈਗੇ ਆ। ਜੀ ਜੀ ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਆ ਕਾਫੀ ਜਿਹੜੀਆਂ ਆਪਾਂ ਦੇਖਣ ਨੂੰ ਮਿਲਦੀਆਂ ਹੈਗੀਆਂ। ਅਤੇ ਬਿਲਕੁਲ ਸਰੋਤੇ ਜੇ ਤੁਸੀਂ ਵੀ ਆਪਣਾ ਕੋਈ ਟਰੱਕਿੰਗ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਨੰਬਰ ਹੈਗਾ ਹੈ ਜੀ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਕਾਲ ਕਰਕੇ ਤੁਸੀਂ ਜਿਹੜਾ ਜੀ ਆਪਣਾ ਸਵਾਲ ਪੁੱਛ ਸਕਦੇ ਹੈਗੇ ਆ। ਅਤੇ ਉੱਦਾਂ ਜੇ ਰਮਨ ਜੀ ਗੱਲ ਕਰਦੇ ਜਾਈਏ ਇਸ ਵੀਕ ਦੇ ਜਿਹੜੇ ਸਪੌਟ ਰੇਟਸ ਦੇ ਉੱਤੇ ਕਿੱਦਾਂ ਦਾ ਰਿਹਾ? ਰਾਜਸਥਾਨ ਸਪੌਟ ਰੇਟਸ ਜਿਹੜੇ ਆ ਅਸੀਂ ਥੋੜ੍ਹੇ ਜਿਹੇ ਉੱਪਰ ਉੱਠੇ ਆ, ਥੋੜ੍ਹੇ ਜਿਹੇ ਉੱਪਰ ਆਏ ਆ। ਪਿਛਲੇ 2 ਹਫ਼ਤਿਆਂ ਦੇ ਮੁਕਾਬਲੇ ਦੇ ਵਿੱਚ ਥੋੜ੍ਹੇ ਜਿਹੇ ਠੀਕ ਹੋਏ ਆ। ਪਰ ਇਹ ਨੋਰਮਲ ਹੁੰਦਾ ਹੈ ਕਿ ਜਿਹੜਾ ਹੌਲੀਡੇ ਰਸ਼ ਹੈਗਾ, ਜਿਹੜਾ ਇੱਕ ਕ੍ਰਿਸਮਸ ਵਾਲਾ ਲੌਂਗ ਵੀਕਐਂਡ ਹੈ, ਹੁਣ ਆਹ 2 ਲੌਂਗ ਵੀਕਐਂਡ ਜੁੜ ਕੇ ਇਕੱਠੇ। ਸੋ ਲੌਂਗ ਵੀਕਐਂਡ ਜਿਹੜੇ ਆ ਉਹ 'ਚ ਟਰੱਕਾਂ ਦੀ ਕਪੈਸਿਟੀ ਥੋੜ੍ਹੀ ਘੱਟ ਜਾਂਦੀ ਹੈ ਕਿਉਂਕਿ ਐਵਰੀਬਡੀ ਜਿਹੜਾ ਆ ਉਹ ਦੇ ਵਾਂਟ ਟੂ ਸਟੇ ਹੋਮ, ਹੈ ਨਾ, ਘਰੇ ਰਹਿਣਾ ਚਾਹੁੰਦੇ ਫੈਮਿਲੀ ਦੇ ਨਾਲ। ਅਤੇ ਇਸ ਕਰਕੇ ਜਿਹੜਾ ਕਪੈਸਿਟੀ ਥੋੜ੍ਹੀ ਜਿਹੀ ਘੱਟ ਜਾਂਦੀ ਆ। ਸੋ ਕਪੈਸਿਟੀ ਘਟਣ ਕਰਕੇ ਥੋੜ੍ਹੇ ਜਿਹੇ ਰੇਟਸ ਜਿਹੜੇ ਆ ਉਹ ਅਪ ਚਲੇ ਜਾਂਦੇ ਆ। ਸੋ ਬਟ ਓਵਰਆਲ ਜਿਹੜੇ ਆ ਆਪਣਾ ਇਸ ਸਾਲ ਦਾ ਆਪਾਂ ਅਗੇਨ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਟਰੱਕਿੰਗ ਦੇ ਲਈ ਬਹੁਤ ਵਧੀਆ ਰਿਹਾ ਹੈਗਾ। ਅਤੇ ਈਵਨ ਦੋ ਜਿਹੜਾ ਹੁਣ ਨਵਾਂ ਜਿਹੜਾ ਆਪਣਾ ਪੈਕੇਜ ਸਾਈਨ ਕੀਤਾ ਹੈਗਾ, ਨਵਾਂ ਪੈਕੇਜ ਆ ਰਿਹਾ ਹੈਗਾ, ਉਹਦੇ ਵਿੱਚ ਵੀ ਜਿਹੜਾ ਇਹ ਲੱਗਦਾ ਹੈਗਾ ਕਿ ਐਰਕੀ ਟਰੱਕਿੰਗ ਨੂੰ ਜਿਹੜਾ PPP ਜਿਹੜਾ ਹੈਗਾ ਆ ਲੋਨ ਹੈਗਾ, ਉਹ ਸ਼ਾਇਦ ਹੋ ਸਕਦਾ ਨਾ ਮਿਲ ਸਕੇ ਜਿਹੜਾ ਕਿ ਸੈਕਿੰਡ ਵੇਵ ਹੈਗੀ ਆ, ਕਿਉਂਕਿ ਟਰੱਕਿੰਗ ਇੰਡਸਟਰੀ ਓਵਰਆਲ ਇਸ ਸਾਲ ਦੇ ਵਿੱਚ ਪਿਛਲੇ ਸਾਲ ਦੇ ਅਗੇਂਸਟ ਕਾਫੀ ਜਿਹੜੀ ਵਧੀਆ ਗਰੋਥ ਹੋਈ ਹੈਗੀ ਆ। ਸੋ ਇਸ ਕਰਕੇ ਜਿਹੜਾ ਰੇਟ ਹੈਗੇ ਆ ਇਸ ਵੇਲੇ ਤਾਂ ਇਸ ਵੀਕ ਤੱਕ ਤਾਂ ਬਹੁਤ ਵਧੀਆ ਹੈਗੇ ਆ। ਸੋ ਯੂਜਲੀ ਜਿਹੜਾ 1 ਤਰੀਕ ਤੋਂ ਬਾਅਦ ਫਿਰ ਰੇਟ ਇੱਕਦਮ ਡਰੋਪ ਹੁੰਦੇ ਹੁੰਦੇ ਆ। ਸੋ ਉਹ ਦੇਖਦੇ ਆ ਕਿ ਅਗਲੇ ਵੀਕ ਦੇ ਵਿੱਚ ਕੀ ਵਾਪਰਦਾ। ਜੀ ਜੀ ਆਪਣੇ ਨਾਲ ਅਗਲੇ ਜਿਹੜੇ ਕਾਲਰ ਜੁੜੇ ਨੇ ਗੁਰਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਜੀ, ਆਪਣੇ ਨਾਲ ਪਿੱਛੋਂ ਰੇਡੀਓ ਦੀ ਆਵਾਜ਼ ਪਹਿਲਾਂ ਬੰਦ ਕਰ ਦਿਓ ਅਤੇ ਪਲੀਜ਼, ਕਿਉਂਕਿ ਫਿਰ ਪਿੱਛੇ ਫੀਡਬੈਕ ਜਿਹੜੀ ਉਹ ਆਪਾਂ ਨੂੰ ਸੁਣੀ ਜਾਂਦੀ ਹੈ। ਰੇਡੀਓ ਦੀ ਆਵਾਜ਼ ਪਲੀਜ਼ ਬੰਦ ਕਰ ਦਿਓ ਜੀ। ਮੈਂ ਸਰ ਜੀ ਪੁੱਛਣਾ ਸੀਗਾ ਇਹ ਤੇ ਮੈਂ ਨਾ 2-2.5 ਸਾਲ ਹੋ ਗਏ ਮੈਨੂੰ ਕੁਛ ਡਰਾਈਵਿੰਗ ਕਰਦੇ ਨੂੰ, ਲਾਇਸੈਂਸ ਲੈਣ ਨੂੰ, ਪਰ ਮੈਂ ਚਲਾਉਂਦਾ ਲੋਕਲ ਟਰੱਕ। ਓਕੇ। ਐਮਾਜ਼ੋਨ ਨਾਲ ਜ਼ਿਆਦਾ ਮੈਂ ਚਲਾਇਆ ਵਾ ਅਤੇ ਮੈਂ ਚਾਹੁੰਦਾ ਹੁਣ ਮੈਂ ਆਪਣੇ ਤੌਰ 'ਤੇ ਨਵਾਂ ਆਪਣਾ ਲੈਣਾ। ਅਤੇ ਕੀ ਤੁਹਾਡਾ ਕੀ ਰਾਏ ਵੀ ਮੈਨੂੰ ਕੀ ਕਰਨਾ ਚਾਹੀਦਾ, ਕਿ ਲੈਣਾ ਚਾਹੀਦਾ ਜਾਂ ਸ਼ੁਰੂ ਕਰਨਾ ਚਾਹੀਦਾ? ਤੁਸੀਂ ਹੁਣ ਐਮਾਜ਼ੋਨ ਦੇ ਨਾਲ ਟਰੱਕ ਚਲਾਉਣੇ ਹੈਗੇ ਆ, ਸੋ ਹੁਣ ਟਰੱਕ ਤੁਹਾਡਾ ਆਪਣਾ ਹੈਗਾ? ਨਹੀਂ ਜੀ, ਨਹੀਂ, ਕਿਸੇ ਦਾ ਟਰੱਕ ਹੈ ਜੀ, ਉਹਨਾਂ ਨੇ ਐਮਾਜ਼ੋਨ ਲਾਇਆ ਅਤੇ ਮੈਂ ਉਹਨਾਂ ਨਾਲ ਕੰਮ ਕਰਦਾ ਜੀ। ਠੀਕ ਹੈ। ਤੁਸੀਂ 2 ਸਾਲ ਹੋ ਗਏ ਆ ਜੇ ਤੁਹਾਨੂੰ ਟਰੱਕ ਚਲਾਉਂਦਿਆਂ ਨੂੰ। ਡੈਫੀਨੇਟਲੀ 2 ਸਾਲ ਬਾਅਦ ਤੁਹਾਡੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਨੋਰਮਲ ਹੋ ਜਾਂਦੀ ਹੈ ਜੇ ਤੁਸੀਂ ਟਰੱਕ ਬਾਏ ਕਰਨਾ ਹੈਗਾ ਆਪਣਾ। ਮੈਂ ਤੁਹਾਨੂੰ ਨਵਾਂ ਟਰੱਕ ਬਾਏ ਕਰਨ ਦੇ ਲਈ ਨਹੀਂ ਕਹੂੰਗਾ, ਕਿਉਂਕਿ ਨਵਾਂ ਟਰੱਕ ਬਾਏ ਕਰਕੇ ਇਸ ਇੰਡਸਟਰੀ ਦੇ ਵਿੱਚ ਉਤਰਨਾ, ਕਿਉਂਕਿ ਹੁਣ ਆਉਣ ਵਾਲੇ ਸਾਲ ਦੇ ਵਿੱਚ ਡੈਫੀਨੇਟਲੀ ਜਿਹੜਾ, ਕਿਉਂਕਿ ਇਸ ਸਾਲ ਜਿਹੜਾ ਅਨਐਕਸਪੈਕਟਡ ਗਰੋਥ ਹੋਈ ਆ, ਸੋ ਉਹਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹ ਨਹੀਂ ਪਤਾ ਹੈਗਾ ਕਿ ਇਹ ਕਿਸ ਸਾਈਡ ਨੂੰ ਜਾਊਗੀ ਇੰਡਸਟਰੀ, ਕਿਸ ਤਰੀਕੇ ਨਾਲ ਇਹ ਰਿਐਕਟ ਕਰੂਗੀ। ਸੋ ਡੈਫੀਨੇਟਲੀ ਜੇ ਤੁਸੀਂ ਟਰੱਕ ਆਪਣਾ ਲੈਣਾ ਹੈਗਾ, ਕੁਛ ਵੀ ਕਰਨਾ ਹੈਗਾ, ਅਤੇ ਉਹਨੂੰ ਤੁਸੀਂ ਡੈਫੀਨੇਟਲੀ ਯੂਜ਼ਡ ਟਰੱਕ ਦੇ ਨਾਲ ਸ਼ੁਰੂ ਕਰ ਸਕਦੇ ਆ, ਉਹਨੂੰ ਨਵੇਂ ਟਰੱਕ ਦੇ ਨਾਲ ਸ਼ੁਰੂ ਨਾ ਕਰਿਓ ਜੀ। ਠੀਕ ਹੈ ਜੀ, ਮੈਂ ਤੁਹਾਨੂੰ ਇਸੇ ਕਰਕੇ ਪੁੱਛਣਾ। ਬਹੁਤ ਮਿਹਰਬਾਨੀ ਤੁਹਾਡੀ ਜੀ। ਥੈਂਕ ਯੂ ਜੀ। ਜੀ ਬਿਲਕੁਲ, ਬਹੁਤ ਸ਼ੁਕਰੀਆ। ਤੇ ਆਪਣੇ ਹਰਭੁਪਿੰਦਰ ਸਿੰਘ ਹੁਣਾਂ ਦਾ ਵੀ ਇੱਕ ਕੁਐਸਚਨ ਹੈਗਾ ਆ, ਆਨਲਾਈਨ ਆਪਾਂ ਨੂੰ ਫੇਸਬੁੱਕ ਤੇ ਆਇਆ ਹੈਗਾ ਕਿ ਕਿਹੜਾ ਮਹੀਨਾ ਵਧੀਆ ਹੈਗਾ ਟਰੱਕ ਬਾਏ ਕਰਨ ਨੂੰ ਜਾਂ ਟਰੱਕਿੰਗ ਕੰਪਨੀ ਸਟਾਰਟ ਕਰਨ ਨੂੰ। ਹਰਭੁਪਿੰਦਰ ਸਿੰਘ ਜੀ, ਜੇ ਤੁਹਾਨੂੰ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ, ਤੁਹਾਡੇ ਕੋਲ ਆਪਣਾ ਟਰੱਕ ਲਾਇਸੈਂਸ ਹੈਗਾ ਤੇ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ, ਤੇ ਤੁਸੀਂ ਇਸ ਇੰਡਸਟਰੀ ਦੇ ਵਿੱਚ ਅਰਾਊਂਡ ਅਬਾਊਟ ਤੁਸੀਂ ਮਾਰਚ ਅਪ੍ਰੈਲ ਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ, ਐਂਟਰ ਹੋ ਸਕਦੇ ਆ। ਬਟ ਅਗੇਨ ਜੇ ਤੁਹਾਨੂੰ ਐਕਸਪੀਰੀਅੰਸ ਹੈਗਾ, ਜੇ ਤੁਸੀਂ ਐਕਸਪੀਰੀਅੰਸ ਨਹੀਂ ਹੈਗਾ, ਦੈਨ ਟਰਾਈ ਨਾਟ ਟੂ ਗੈਟ ਇਨਟੂ ਦ ਇੰਡਸਟਰੀ, ਕਿਉਂਕਿ ਇਸ ਵੇਲੇ ਬਹੁਤ ਸਾਡੇ ਕੋਲ ਐਸੇ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਅਨਐਕਸਪੀਰੀਅੰਸ ਬੰਦੇ ਐਂਟਰ ਹੋਏ ਆ,
ਔਰ ਉਹਨਾਂ ਨੂੰ ਕਾਫੀ ਜਿਹੜਾ ਆ ਉਹ ਨੁਕਸਾਨ ਜਿਹੜਾ ਜਰਨਾ ਪੈ ਰਿਹਾ। ਜੀ ਜੀ ਜੀ। ਤੇ ਦਵਿੰਦਰ ਸਿੰਘ ਹੁਣਾਂ ਦਾ ਇੱਕ ਹੋਰ ਹੈਗਾ ਕੁਐਸਚਨ ਕਿ ਬੈਸਟ ਵੇ ਟੂ ਜੁਆਇਨ ਦ ਟਰੱਕਿੰਗ ਇੰਡਸਟਰੀ। ਦ ਬੈਸਟ ਵੇ ਇਜ਼ ਜੁਆਇਨ ਦ ਟਰੱਕਿੰਗ ਇੰਡਸਟਰੀ, ਗੈਟ ਯੂਰ ਲਾਇਸੈਂਸ, ਗੈਟ ਔਨ ਦ ਟਰੱਕ, ਡਰਾਈਵ ਫॉर 2 years। ਦੇਖੋ ਜ਼ਿੰਦਗੀ ਕਿੱਦਾਂ ਦੀ ਆ, ਕਿੱਦਾਂ ਦੀ ਤੁਹਾਡੀ ਲਾਈਫ ਇਫੈਕਟ ਹੁੰਦੀ ਆ, ਕਿਵੇਂ ਤੁਸੀਂ ਇਸ ਲਾਈਫ 'ਚ ਐਡਜਸਟ ਹੋ ਪਾਉਂਦੇ ਜਾਂ ਨਹੀਂ ਹੋ ਪਾਉਂਦੇ। 2 ਸਾਲ ਦੇ ਬਾਅਦ ਜਾ ਕੇ ਤੁਸੀਂ ਆਪਣਾ ਡਿਸੀਜਨ ਬਣਾ ਸਕਦੇ ਆ ਕਿ ਤੁਸੀਂ ਕੀ ਕਰਨਾ ਆ। ਸੋ ਐਟਲੀਸਟ ਮੇਰੀ ਹਰ ਇੱਕ ਨੂੰ ਇਹ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਨਵੇਂ ਟਰੱਕਿੰਗ ਇੰਡਸਟਰੀ 'ਚ ਆਉਣਾ ਚਾਹੁੰਦੇ ਆ, ਪਹਿਲਾਂ ਤੁਸੀਂ ਆਪਣਾ ਲਾਇਸੈਂਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕਰੋ। ਘੱਟੋ ਘੱਟ 2 ਸਾਲ, ਘੱਟੋ ਘੱਟ 2 ਸਾਲ। 2 ਸਾਲ ਤੋਂ ਪਹਿਲਾਂ ਟਰੱਕ ਲੈਣ ਦੀ ਬਿਲਕੁਲ ਨਹੀਂ ਸੋਚਣੀ, ਕਿਉਂਕਿ ਨਾ ਤਾਂ ਤੁਸੀਂ ਇੰਸ਼ੋਰੈਂਸ ਰੇਟ ਅਫੋਰਡ ਕਰ ਸਕਦੇ ਆ ਅਤੇ ਨਾ ਹੀ ਤੁਹਾਡਾ ਜਿਹੜਾ ਓਨਾ ਐਕਸਪੀਰੀਅੰਸ ਹੋਣਾ। ਸੋ ਘੱਟੋ ਘੱਟ 2 ਸਾਲ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਤੁਸੀਂ ਪਹਿਲਾਂ ਡਰਾਈਵ ਕਰਕੇ ਦੇਖੋ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਗੱਲ ਕਰੋ। ਅਤੇ ਸਨੀ ਗਰੇਵਾਲ ਉਹਨਾਂ ਦਾ ਇੱਕ ਬੜਾ ਵਧੀਆ ਜੋਕ ਹੈ ਵਿੱਚ ਕਿ ਕੈਲੀਫੋਰਨੀਆ ਦੇ ਵਿੱਚ ਸਿਰਫ ਲੋਡ ਹੀ ਸਸਤੇ ਆ, ਬਾਕੀ ਸਭ ਕੁਛ ਹੀ ਮਹਿੰਗਾ। ਬਿਲਕੁਲ ਸਹੀ ਗੱਲ ਹੈ। ਲੋਡ ਹੀ ਮੈਂ ਅੱਜ ਵੀ ਜਿਹੜੇ ਰੇਟ ਦੇਖਦਾ ਸੀਗਾ, ਅੱਜ ਵੀ ਆਪਣੇ ਕੈਲੀਫੋਰਨੀਆ ਦੇ ਰੇਟ ਜਿਹੜੇ ਆਪਣੇ ਪ੍ਰੋਡਿਊਸ ਦੇ ਰੇਟਸ ਆ ਸਾਰੇ US ਦੇ, ਅਤੇ ਮੈਂ ਉਹ ਅੱਜ ਹੀ ਦੇਖਦਾ ਸੀਗਾ। ਅਤੇ ਉਹਦੇ ਵਿੱਚ ਇੱਕੋ ਹੀ ਚੀਜ਼ ਆ, ਇੱਕੋ ਹੀ ਜਗ੍ਹਾ ਆ ਜਿਹੜੀ ਕਿ ਆਪਣੀ ਹੈਗੀ ਸੈਨ ਜੋaquin ਵੈਲੀ ਕੈਲੀਫੋਰਨੀਆ, ਹੈ ਨਾ। ਇਹ ਐਡੀਕੁਏਟ ਟਰੱਕ ਸਪਲਾਈ ਹੈਗੀ ਇੱਥੇ ਇੱਕ ਇਕੱਲੀ ਇਹਦੇ ਵਿੱਚ, ਹੈ ਨਾ। ਅਤੇ ਸੋ ਇਹ ਆ ਵੀ ਇੱਥੇ ਜਿਹੜੀ ਟਰੱਕ ਸਪਲਾਈ ਹੈਗੀ ਆ ਬਹੁਤ ਜ਼ਿਆਦਾ ਆ, ਅਤੇ ਜਿਹੜੇ ਲੋਡ ਹੈਗੇ ਆ ਉਹ ਹੁਣ ਕਿਉਂਕਿ ਸਲੀਨਸ ਜਿਹੜਾ ਆ ਆਲਮੋਸਟ ਬੰਦ ਆ, ਇਸ ਕਰਕੇ ਇੱਥੇ ਜਿਹੜੇ ਰੇਟਸ ਹੈਗੇ ਆ ਉਹ ਕਾਫੀ ਜਿਹੜੇ ਆ ਉਹ ਘੱਟ ਹੈਗੇ ਆ। ਜੀ ਜੀ ਬਿਲਕੁਲ। ਅਤੇ ਰਮਨ ਜੀ ਉੱਦਾਂ ਜੇ ਦੇਖਿਆ ਜਾਵੇ ਇਸ ਸਾਲ ਦੇ ਵਿੱਚ ਆਪਾਂ ਦੇਖੋ ਕਿੰਨੇ ਪ੍ਰੋਗਰਾਮ ਕੀਤੇ ਆ, ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਇੱਦਾਂ ਦੀ ਖਬਰ ਸੀ ਵੀ ਇੱਥੇ ਟਰੱਕਿੰਗ ਕੰਪਨੀ ਬੰਦ ਹੋ ਗਈ, ਇੱਥੇ ਟਰੱਕਿੰਗ ਕੰਪਨੀ ਬੰਦ ਹੋ ਗਈ। ਓਵਰਆਲ ਜਿੱਦਾਂ ਤੁਸੀਂ ਕਿਹਾ ਵੀ ਟਰੱਕਿੰਗ ਦੇ ਲਈ ਗੁੱਡ ਈਅਰ ਵੀ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਆਖਿਆ ਜਾ ਸਕਦਾ, ਪਰ ਟਰੱਕਿੰਗ ਕੰਪਨੀਆਂ ਬਹੁਤ ਬੰਦ ਹੋਈਆਂ, ਬਹੁਤ ਲੋਕਾਂ ਦੀਆਂ ਜੌਬਸ ਵੀ ਗਈਆਂ। ਬਿਲਕੁਲ ਰਾਜਕਰਨ, ਜਿਹੜੀਆਂ ਹੁਣ ਦੇਖੋ ਜਿਹੜੀਆਂ ਕਈ ਟਰੱਕਿੰਗ ਜਿਹੜੀ ਸਪੈਸੀਫਿਕ ਏਰੀਆ ਹੈਗੇ, ਜਿੱਦਾਂ ਹੁਣ ਫਲੈਟ ਬੈੱਡ ਹੈਗਾ ਜਾਂ ਕਈ ਚੀਜ਼ਾਂ ਹੈਗੀਆਂ, ਕਈ ਜਿਹੜੇ ਏਰੀਆਜ਼ ਹੈਗੇ ਆ ਉਹਨਾਂ ਦੇ ਵਿੱਚ ਕਿਉਂਕਿ ਹੁਣ ਜਿਹੜੀ ਕੰਪਨੀਆਂ ਬੰਦ ਹੋਈਆਂ ਸੀ ਉਹ ਮਿਡ ਵੈਸਟ ਦੇ ਵਿੱਚ ਬੰਦ ਹੋਈਆਂ ਸੀਗੀਆਂ, ਜਿੱਥੇ ਕਿ ਕੋਈ ਫੈਕਟਰੀ ਬੰਦ ਹੋ ਗਈ, ਕੋਈ ਵੱਡੀ ਫੈਕਟਰੀ ਸੀਗੀ ਉਹ ਬੰਦ ਹੋ ਗਈ, ਉਹਦੇ 'ਤੇ ਉਹਦਾ ਸਾਰਾ ਅਕਾਊਂਟ ਨਿਰਭਰ ਕਰਦਾ ਸੀਗਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਨਾ ਉਹ ਇੱਦਾਂ ਸੀਗੀਆਂ ਕਿ ਤੁਸੀਂ ਜਦੋਂ ਉਸ ਇੱਕੋ ਹੀ ਆਪਣੀ ਬਾਸਕਟ ਦੇ ਵਿੱਚ ਐਗ ਪਾਏ ਹੋਏ ਆ, ਤੁਸੀਂ ਇੱਕੋ ਕਿਸੇ ਇੱਕ ਬਿਜ਼ਨਸ 'ਤੇ ਡਿਪੈਂਡ ਕਰ ਰਹੇ ਆ। ਹੁਣ ਉਹ ਬਿਜ਼ਨਸ ਜੇ ਬੰਦ ਹੋ ਜਾਂਦਾ ਤਾਂ ਉਹਦੇ ਨਾਲ ਤੁਹਾਡਾ ਸਾਰਾ ਕੁਝ ਬੰਦ ਹੋ ਜਾਂਦਾ। ਬਾਕੀ ਜਿਹੜੀ ਆ ਆਪਣੀ ਨਾ ਕੀ ਲੈਂਦੇ ਆ, ਕਹਿ ਲਓ ਵੀ ਆਪਣੀ ਜਿਹੜੀ ਇੰਡਸਟਰੀ ਇੱਧਰ, ਕਿਉਂਕਿ ਆਪਣੀ ਇੰਡਸਟਰੀ ਹੈਗੀ ਆ ਐਗਰੀਕਲਚਰ 'ਤੇ, ਜੀ ਪ੍ਰੋਡਿਊਸ 'ਤੇ ਜ਼ਿਆਦਾ ਡਿਪੈਂਡ ਕਰ ਰਹੀ ਆ, ਠੀਕ ਹੈ ਨਾ। ਸੋ ਪ੍ਰੋਡਿਊਸ 'ਤੇ ਹੋਣਾ ਹੀ ਹੋਣਾ, ਇਹ ਤਾਂ ਜਾਣਾ ਹੀ ਜਾਣਾ, ਇਹ ਤਾਂ ਨਹੀਂ ਬੰਦ ਖਾਣਾ ਹੀ ਖਾਣਾ ਲੋਕਾਂ ਨੇ, ਠੀਕ ਹੈ ਨਾ, ਖਾਣਾ ਹੀ ਖਾਣਾ। ਸੋ ਇਸ ਕਰਕੇ ਇਹ ਜਿਹੜਾ ਹੈ। ਅਤੇ ਇੱਕ ਕੁਐਸਚਨ ਹੋਰ ਵੀ ਆਇਆ ਕਿ ਓਕਲੈਂਡ ਤੋਂ ਰੀਨੋ ਵਾਸਤੇ ELD ਜ਼ਰੂਰਤ ਹੈ ਕਿ ਨਹੀਂ। ਯੈਸ, ਬਿਲਕੁਲ ਜ਼ਰੂਰਤ ਹੈ। ਤੁਸੀਂ ਸਟੇਟ ਲਾਈਨ ਕ੍ਰਾਸ ਕਰਦੇ ਪਏ ਆ, ਸੋ ਇਸ ਕਰਕੇ ਤੁਹਾਨੂੰ ELD ਦੀ ਲੋੜ ਹੈਗੀ। ਜੀ ਜੀ ਬਿਲਕੁਲ। ਸੋ ਕਾਫੀ ਕੁਛ ਇਸ ਸਾਲ ਦੇ ਵਿੱਚ ਜਿਹੜਾ ਜੀ ਆਪਾਂ ਨੂੰ ਦੇਖਣ ਨੂੰ ਮਿਲਿਆ ਰਮਨ ਜੀ। ਸੋ ਟਰੱਕਿੰਗ ਦੇ ਵਿੱਚ ਵੀ ਉਤਾਰ ਚੜਾਵ ਦੇਖੇ, ਟਰੇਡ ਵਾਰ ਤੋਂ ਜਿੱਦਾਂ ਆਪਾਂ ਵੇਖਿਆ ਵੀ ਸ਼ੁਰੂਆਤ ਹੋਈ ਅਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਲ ਜਿਹੜੀ ਉਹ ਤੁਰ ਜਾਣੀ ਆ, ਪਰ ਇੰਟਰਨਲੀ ਹੀ ਜਿਹੜਾ ਇੰਨੀ ਕੁ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਉਹ ਦੌਰ ਬਣਿਆ ਵੀ ਉੱਧਰਲੇ ਪਾਸੇ ਜਿਹੜਾ ਉਹ ਘੱਟ ਜਿਹੜੀ ਉਹ ਨਜ਼ਰ ਰਹੀ। ਹੁਣ ਆ ਰਿਹਾ ਜਿਹੜਾ ਪ੍ਰਸ਼ਾਸਨ ਉਹ ਕਹਿੰਦੇ ਵੀ ਅਸੀਂ ਇਨਫਰਾਸਟਰਕਚਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਲਾਉਣਾ ਆ, ਅਮਰੀਕਾ ਨੂੰ ਦੁਬਾਰਾ ਰੀਬਿਲਟ ਜਿਹੜਾ ਆ ਉਹ ਕਰਨਾ ਆ। ਸੋ ਟਰੱਕਿੰਗ ਦੇ ਲਈ ਤਾਂ ਚਲੋ ਥੋੜ੍ਹਾ ਬਹੁਤਾ ਉਤਾਰ ਚੜਾਵ ਤਾਂ ਚਲੋ ਆਪਾਂ ਦੇਖਦੇ ਹੀ ਹੁੰਦੇ ਹਾਂ, ਪਰ ਓਵਰਆਲ ਨਵੇਂ ਪ੍ਰਸ਼ਾਸਨ ਤੋਂ ਕੀ ਉਮੀਦਾਂ ਜਿਹੜੀਆਂ ਹੈਗੀਆਂ ਟਰੱਕਿੰਗ ਨੂੰ? ਨਵੇਂ ਪ੍ਰਸ਼ਾਸਨ ਤੋਂ ਦੇਖੋ ਜੀ, ਟਰੱਕਿੰਗ ਜਿਹੜੀ ਹੈਗੀ ਨਾ ਇਹਨੂੰ ਪ੍ਰਸ਼ਾਸਨ ਦੇ ਨਾਲ ਆਉਣ ਜਾਂ ਜਾਣ ਦੇ ਨਾਲ ਜਿਹੜਾ ਐਡਾ ਵੱਡਾ ਫਰਕ ਨਹੀਂ ਹੈਗਾ, ਕਿਉਂਕਿ ਇਹ ਇੱਕ ਐਸੀ ਇੰਡਸਟਰੀ ਹੈਗੀ ਆ ਜਿਹੜੀ ਕਿ ਆਲਵੇਜ਼ ਗੋਇੰਗ ਹੈ, ਆਲਵੇਜ਼ ਔਨ ਦਾ ਮੂਵ ਹੈਗੀ ਆ। ਪ੍ਰਸ਼ਾਸਨ ਕੋਈ ਵੀ ਹੋਵੇ, ਉਹਨੇ ਚਾਹੇ ਜੇ ਉਹ ਇਨਫਰਾਸਟਰਕਚਰ ਦੀ ਤਰੱਕੀ ਲਈ ਗੱਲ ਕਰਦੇ ਆ, ਕਿਸੇ ਚੀਜ਼ ਦੀ ਤਰੱਕੀ ਲਈ ਗੱਲ ਕਰਦੇ ਆ, ਤਾਂ ਉਹਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਬੂਸਟ ਮਿਲਣਾ ਜ਼ਰੂਰੀ ਆ। ਸੋ ਜੇ ਕੋਈ ਵੀ ਪ੍ਰਸ਼ਾਸਨ ਆਉਂਦਾ, ਚਾਹੇ ਉਹ ਟਰੰਪ ਪ੍ਰਸ਼ਾਸਨ ਸੀਗਾ ਜਾਂ ਅਗਲਾ ਬਾਈਡਨ ਉਹਨਾਂ ਦਾ ਆਉਂਦਾ, ਸੋ ਇਹਦੇ ਟਰੱਕਿੰਗ ਦੇ ਵਾਸਤੇ ਤਾਂ ਚਲੋ ਜਿੱਥੇ ਵੀ ਤਰੱਕੀ ਦੀ ਗੱਲ ਹੋਣੀ ਉੱਥੇ ਜਿਹੜੀ ਆ ਟਰੱਕਿੰਗ ਆ ਉਹ ਪੋਜ਼ੀਟਿਵ 'ਚ ਹੀ ਜਾਣੀ ਆ। ਅਤੇ ਰਾਣਾ ਜੌਹਲ ਹੋਣਾ ਦਾ ਜਿਹੜਾ ਕੁਐਸਚਨ ਸੀਗਾ ਕਿ ਇੰਟਰਸਟੇਟ ਓਨਲੀ ਜਿਹੜੀ ਕਨਫਰਮ ELD 2021 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ, ਵੀਰ ਜੀ ਇਨਫੋਰਸ ਨਹੀਂ ਹੋ ਰਹੀ ਰਾਣਾ ਸਾਹਿਬ 'ਤੇ, ਪਰ ਇਹਨੂੰ ਜਿਹੜਾ ਆ ਇਸ ਵੇਲੇ ਤੁਸੀਂ ਆਪਣਾ ਤਿਆਰੀ ਰੱਖੋ, ਪਰ ਇਨਫੋਰਸਮੈਂਟ ਨਹੀਂ ਕਰ ਰਹੇ ਹੈਗੇ CHP ਵਾਲੇ। ਬਾਕੀ ਜਿਹੜਾ ਆਉਣ ਵਾਲਾ ਅਗਲਾ ਵੀਕ ਹੈਗਾ ਉਹਦੇ ਵਿੱਚ ਆਪਾਂ ਜ਼ਰੂਰ ਇਹ ਦੇਖ ਲਵਾਂਗੇ। ਅਤੇ ਬਾਕੀ ਦੂਸਰੀ ਗੱਲ ਆ ਜਿਹੜੀ ਆਪਣੀ ਉੱਪਲ ਹੁਣੀ ਕਹਿ ਰਹੇ ਆ ਕਿ ਕੰਟੇਨਰ ਓਕਲੈਂਡ ਤੋਂ ਰੀਨੋ
ਵੀ ELD ਦੀ ਜ਼ਰੂਰਤ ਪੁੱਛ ਰਿਹਾ। ਕੰਟੇਨਰ ਤੁਸੀਂ ਚਾਹੇ ਵਿਦਨ ਕੈਲੀਫੋਰਨੀਆ ਵੀ ਕਰਦੇ ਆ, ਤੁਹਾਨੂੰ ELD ਦੀ ਲੋੜ ਹੈ ਕਿਉਂਕਿ ਕੰਟੇਨਰ ਜਿਹੜਾ ਤੁਹਾਡਾ ਆਊਟ ਆਫ ਕੈਲੀਫੋਰਨੀਆ ਤੋਂ ਆ ਰਿਹਾ ਹੈਗਾ। ਸੋ ਇਸ ਕਰਕੇ ਕੰਟੇਨਰ ਵਾਲਿਆਂ ਨੂੰ ਲੋੜ ਹੈਗੀ ਆ, ਜਿੱਥੇ ਵੀ ਚਾਹੇ ਮਰਜ਼ੀ ਹੋ ਜਾਣ, ਲੇਕਿਨ ਕੰਟੇਨਰ ਨੂੰ ELD ਦੀ ਲੋੜ ਆ ਜੇ ਉਹ 150 ਮੀਲ ਤੋਂ ਬਾਹਰ ਜਾਂਦੇ ਆ। ਸੋ ਪੋਰਟਲ ਅਕਾਊਂਟ ਦੇ ਨਾਲ ਜਤਿੰਦਰ ਸਿੰਘ ਉਹਨਾਂ ਨੂੰ ਪ੍ਰੋਬਲਮ ਹੈਗੀ ਆ। ਸੋ ਮੇਕ ਸ਼ੋਰ ਪਿਛਲੀ ਵਾਰੀ ਵੀ ਆਪਾਂ ਜਿਹੜਾ ਉਹ ਲਿੰਕ ਪਾਇਆ ਸੀਗਾ ਉਹਦਾ ਪੋਰਟਲ ਦਾ ਕਿ ਕਿੱਦਾਂ ਸਾਈਨ ਅਪ ਕਰਨਾ ਕਲੀਅਰਿੰਗ ਹਾਊਸ ਦਾ, ਐਤਕੀ ਫਿਰ ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਲਿੰਕ ਜਿਹੜਾ ਉਹ ਫਿਰ ਇੱਕ ਵਾਰੀ ਪਾ ਦਿੰਦੇ ਉੱਤੇ ਜੀ। ਤੇ ਇੱਕ ਵਾਰੀ ਫਿਰ ਉਸ ਦੇ ਬਾਰੇ ਜਿਹੜਾ ਰਿਪੀਟ ਕਰ ਦਿਓ ਵੀ ਕਲੀਅਰਿੰਗ ਹਾਊਸ ਕਿਹਨਾਂ ਨੂੰ, ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ 'ਚ ਕਿਹਨਾਂ ਨੂੰ ਅਕਾਊਂਟ ਬਣਾਉਣਾ ਜ਼ਰੂਰੀ ਆ, ਤੇ ਕੀ ਜਿਹੜੀ ਆ ਉਹ ਇੱਕ ਜਿਹੜੀ ਕੁਐਰੀ ਪਾਉਣੀ ਆ ਉਹ ਕਿਹਨਾਂ ਨੇ ਪਾਉਣੀ ਹੈਗੀ ਆ? ਬਿਲਕੁਲ ਜੀ, ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ ਉਹਦੀ ਲਾਸਟ ਡੇਟ ਹੈਗੀ ਆ 5 ਜਨਵਰੀ 2021 ਲਾਸਟ ਡੇਟ ਹੈਗੀ ਆ। ਜੇ ਉਸ ਤੋਂ ਬਾਅਦ ਤੱਕ ਤੁਹਾਡਾ ਆਪਣਾ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਨਹੀਂ ਖੁੱਲਿਆ ਹੈਗਾ ਤੇ ਤੁਹਾਨੂੰ ਜਿਹੜੀ ਆ ਨੈਕਸਟ ਟਾਈਮ ਜਦੋਂ ਵੀ ਤੁਹਾਡਾ ਆਡਿਟ ਹੁੰਦਾ, ਜਦੋਂ ਤੁਹਾਡਾ ਕੁਛ ਹੁੰਦਾ ਕਰਦੇ ਆ, ਉਦੋਂ ਤੁਹਾਨੂੰ ਉਹਦੀ ਜਿਹੜੀ ਆ ਵਾਇਲੇਸ਼ਨ ਮਿਲੂਗੀ, ਉਹਦੀ ਵਾਇਲੇਸ਼ਨ ਦੀ ਟਿਕਟ ਮਿਲੂਗੀ। ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਹੈਗਾ ਉਹਦੇ ਵਿੱਚ ਇੱਕ ਟਰੱਕਿੰਗ ਕੰਪਨੀ ਜਿਹੜੀ ਹੈਗੀ ਆ, ਜਿਹੜੀ ਫਲੀਟ ਹੈਗੀ ਆ, ਪਹਿਲਾਂ ਆਪਾਂ ਫਲੀਟ ਦੀ ਗੱਲ ਕਰ ਲਈਏ। ਜਿਹੜੀ ਫਲੀਟ ਹੈਗੀ ਆ, ਫਲੀਟ ਨੂੰ ਆਪਣਾ ਅਕਾਊਂਟ ਖੋਲ੍ਹਣਾ ਪੈਣਾ। ਪਹਿਲਾਂ ਆਪਣਾ ਅਕਾਊਂਟ ਖੋਲ ਕੇ ਤੇ ਉਸ ਤੋਂ ਬਾਅਦ ਜਿੰਨੇ ਵੀ ਡਰਾਈਵਰ ਹੈਗੇ ਆ ਉਹਨਾਂ ਨੂੰ ਆਪਣਾ ਅਕਾਊਂਟ ਖੋਲ੍ਹਣਾ ਪੈਣਾ, ਸੈਪਰੇਟ ਡਰਾਈਵਰ ਨੂੰ। ਠੀਕ ਆ ਜੀ। ਸੋ ਫਲੀਟ ਦਾ ਸੈਪਰੇਟ ਅਕਾਊਂਟ ਆ, ਉਹ ਡਰਾਈਵਰ ਦਾ ਸੈਪਰੇਟ ਅਕਾਊਂਟ ਆ। ਸੋ ਜਿਹੜੀ ਫਲੀਟ ਹੈਗੀ ਆ, ਫਲੀਟ ਨੂੰ ਆਪਣੇ ਹਰ ਇੱਕ ਡਰਾਈਵਰ ਦੇ ਲਈ ਉਹਨਾਂ ਨੂੰ ਕੁਐਰੀ ਪੁੱਲ ਕਰਨ ਦੀ ਲੋੜ ਹੈਗੀ ਆ, ਐਵਰੀ ਈਅਰ 1 ਕੁਐਰੀ। ਠੀਕ ਆ। ਇਹ ਤੇ ਆ ਜਿਹੜੇ ਐਗਜ਼ਿਸਟਿੰਗ ਡਰਾਈਵਰ ਆ ਤੁਹਾਡੇ ਆਲਰੇਡੀ ਤੁਹਾਡੇ ਨਾਲ ਜਿਹੜੇ ਚੱਲ ਰਹੇ ਆ। ਇਸ ਤੋਂ ਪਹਿਲਾਂ ਕਿ ਤੁਸੀਂ ਉਹਦੀ ਕੁਐਰੀ ਪੁੱਲ ਕਰੋ, ਤੁਹਾਨੂੰ ਡਰਾਈਵਰ ਦੇ ਕੋਲੋਂ ਆਪਣੀ ਆਥੋਰਾਈਜ਼ੇਸ਼ਨ ਲੈਣੀ ਪੈਣੀ ਆ ਟੂ ਪੁੱਲ ਦਾ ਕੁਐਰੀ। ਠੀਕ ਆ। ਡਰਾਈਵਰ ਨੂੰ ਉਹ ਆਥੋਰਾਈਜ਼ੇਸ਼ਨ ਦੇਣੀ ਪੈਣੀ ਆ ਟੂ ਸਟੇ ਔਨ ਦਾ ਜੌਬ। ਠੀਕ ਆ ਜੀ। ਜੇ ਡਰਾਈਵਰ ਆਥੋਰਾਈਜ਼ੇਸ਼ਨ ਨਹੀਂ ਦਿੰਦਾ, ਦੈਟ ਇਜ਼ ਇਕੁਅਲੈਂਟ ਟੂ ਸੇ ਨੋ ਟੂ ਦਾ ਡਰੱਗ ਟੈਸਟ। ਠੀਕ ਆ। ਸੋ ਉਹਦਾ ਮਤਲਬ ਇਹ ਹੈ ਕਿ ਤੁਸੀਂ ਨਾ ਕਰ ਰਹੇ ਆ ਆਪਣਾ ਡਰੱਗ ਟੈਸਟ ਦੇ ਲਈ। ਠੀਕ ਆ। ਸੋ ਉਹਨੂੰ ਇਕੁਅਲੈਂਟ ਮੰਨਿਆ ਜਾਊਗਾ। ਸੋ ਡਰਾਈਵਰ ਨੂੰ ਜਿਹੜੀ ਆਥੋਰਾਈਜ਼ੇਸ਼ਨ ਦੇਣੀ ਲਾਜ਼ਮੀ ਹੈਗੀ ਆ ਟੂ ਸਟੇ ਔਨ ਦੈਟ ਜੌਬ ਉਸ ਕੰਪਨੀ ਦੇ ਲਈ। ਠੀਕ ਆ। ਹੁਣ ਆ ਗਿਆ ਜਿਹੜਾ ELD, ਤੁਸੀਂ ਜਿਹੜੀ ਆਪਣੀ ਹੈਗੀ ਆ ਟਰੱਕਿੰਗ ਕੰਪਨੀ ਹੈਗੀ, ਫਲੀਟ ਹੈਗੀ ਆ, ਜੇ ਉਹਨੇ ਨਵਾਂ ਡਰਾਈਵਰ ਹਾਇਰ ਕਰਨਾ, ਸੋ ਨਵਾਂ ਡਰਾਈਵਰ ਹਾਇਰ ਕਰਨ ਵਾਸਤੇ ਤੁਹਾਨੂੰ ਜਿੱਦਾਂ ਤੁਸੀਂ ਪਹਿਲਾਂ DMV ਦਾ ਪੁੱਲ ਨੋਟਿਸ ਕਰਦੇ ਸੀ, DMV ਦਾ ਤੁਸੀਂ ਆਪਣੀ ਰਿਪੋਰਟ ਪੁੱਲ ਕਰਦੇ ਸੀ, ਇੱਦਾਂ ਹੀ ਹੁਣ ਤੁਹਾਨੂੰ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਚੋਂ ਉਸ ਡਰਾਈਵਰ ਦੀ ਰਿਪੋਰਟ ਪੁੱਲ ਕਰਨੀ ਪੈਣੀ ਆ ਬਿਫੋਰ ਯੂ ਹਾਇਰ ਦੈਮ। ਠੀਕ ਆ ਜੀ। ਉਹਦੇ ਲਈ ਜਿਹੜੀ ਫਲੀਟ ਆ ਉਹਨੂੰ ਇੱਕ ਚਾਂਸ ਦਿੱਤਾ ਆ, ਇੱਕ ਛੋਟੀ ਕੁਐਰੀ ਆ ਤੇ ਇੱਕ ਵੱਡੀ ਕੁਐਰੀ ਆ, 2 ਕੁਐਰੀਆਂ, ਇੱਕ ਛੋਟੀ ਆ ਇੱਕ ਵੱਡੀ ਆ। ਜਿਹੜੀ ਛੋਟੀ ਕੁਐਰੀ ਆ ਉਹਦੇ ਵਿੱਚ ਤੁਹਾਨੂੰ ਸਿੰਪਲ ਜਿਹਾ ਦੱਸਿਆ ਜਾਂਦਾ ਵੀ ਇਹ ਡਰਾਈਵਰ ਠੀਕ ਆ। ਠੀਕ ਹੈ। ਓਕੇ। ਤਾਂ ਕਿ ਤੁਸੀਂ ਵੱਡੀ ਕੁਐਰੀ ਪੁੱਲ ਕਰ ਸਕੋ। ਜੇ ਤੁਹਾਨੂੰ ਛੋਟੀ ਕੁਐਰੀ ਦੇ ਵਿੱਚ ਹੀ ਆ ਜਾਵੇ, ਉਹਦਾ ਰੈੱਡ ਫਲੈਗ ਆ ਜਾਵੇ, ਫਿਰ ਤੁਹਾਨੂੰ ਉਹ ਡਰਾਈਵਰ ਹਾਇਰ ਨਹੀਂ ਤੁਸੀਂ ਕਰਨਾ। ਉਹ ਤੁਹਾਨੂੰ ਉਹਦੀ ਲੌਂਗ ਰਿਪੋਰਟ ਪੁੱਲ ਕਰ ਸਕਦੇ ਹੋ ਤੁਸੀਂ, ਮੋਸਟ ਪ੍ਰੋਬੇਬਲੀ ਉਹਦੇ ਵਿੱਚ ਪ੍ਰੋਬਲਮ ਆਊਗੀ, ਇਸ਼ੂ ਆਊਗਾ। ਠੀਕ ਆ। ਸੋ ਤੁਹਾਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਛੋਟੀ ਕੁਐਰੀ ਦੇ ਵਿੱਚ। ਸੋ ਇਹ ਹੋ ਗਿਆ ਫਲੀਟ ਦਾ ਮਸਲਾ ਸਾਰਾ। ਠੀਕ ਆ ਜੀ। ਹੁਣ ਆ ਗਿਆ ਆਪਾਂ ਓਨਰ ਆਪਰੇਟਰ ਦੀ। ਸੋ ਓਨਰ ਆਪਰੇਟਰ ਜਿਹੜਾ ਹੈਗਾ ਆ ਉਹਨੂੰ ਆਪਣੀ ਕੰਪਨੀ ਦਾ ਅਕਾਊਂਟ ਖੋਲ੍ਹਣਾ ਪੈਣਾ। ਜੇ ਉਹ ਕੰਪਨੀ ਜਿਹੜੀ ਆ ਉਹਦੇ ਆਪਣੇ ਨਾਂ 'ਤੇ ਆ, ਨਾ ਕਿ ਉਹਦੀ ਵਾਈਫ ਜਾਂ ਬੱਚੇ ਜਾਂ ਕਿਸੇ ਹੋਰ ਦੇ ਨਾਂ 'ਤੇ ਆ, ਜੇ ਉਹਨਾਂ ਦੇ ਆਪਣੇ ਨਾਂ 'ਤੇ ਕੰਪਨੀ ਆ, ਫਿਰ ਵੀ ਉਹਨਾਂ ਨੂੰ ਆਪਣਾ ਐਜ਼ ਅ ਡਰਾਈਵਰ ਅਕਾਊਂਟ ਖੋਲ੍ਹ ਕੇ ਤੇ ਉਸ ਕੰਪਨੀ ਦੇ ਵਿੱਚ ਕੁਐਰੀ, ਉਸ ਆਪਣੀ ਓਨਰ ਆਪਰੇਟਰ ਦੀ ਕੁਐਰੀ ਪੁੱਲ ਕਰਨੀ ਪੈਣੀ ਹੈ। ਸੋ ਇਹਦੇ ਵਿੱਚ ਇਹ ਆ ਕਿ ਕੋਈ ਵੀ ਬੰਦਾ ਜਿਹੜਾ ਆ ਜਿਹਦੇ ਕੋਲ CDL ਹੈਗਾ, ਉਹ ਡਰਾਈਵ ਕਰਦਾ ਔਰ ਅੱਜ ਦੀ ਤਰੀਕ ਦੇ ਵਿੱਚ ਇੰਪਲੋਇਡ ਹੈਗਾ, ਹਰੇਕ ਉਸ ਬੰਦੇ ਨੂੰ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਜਿਹੜਾ ਉਹਦਾ ਅਕਾਊਂਟ ਖੋਲ੍ਹਣਾ ਪੈਣਾ ਆ। ਸੋ ਅਲਟੀਮੇਟਲੀ 2023 ਤੱਕ ਇਹ ਸਾਰੇ ਦਾ ਸਾਰਾ ਜਿਹੜਾ ਆਪਣਾ ਇੱਕ ਕਮਿਊਨਿਟੀ ਹੈਗੀ ਆ, ਡਰਾਈਵਰ ਕਮਿਊਨਿਟੀ ਹੈਗੀ ਆ, ਔਰ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਇਹ 2023 ਤੱਕ ਸਾਰੀਆਂ ਜਿਹੜੀਆਂ ਇਹਦੇ ਅੰਡਰ ਆ ਜਾਣੀਆਂ ਚਾਹੀਦੀਆਂ। ਸੋ ਇਹਦਾ ਓਵਰਆਲ ਜਿਹੜਾ ਇਹਦਾ ਹੈਗਾ ਆ ਕੱਚਾ ਚਿੱਠਾ ਹੈਗਾ ਆ। ਬਟ ਇਹਦੇ ਨਾਲ ਦੇ ਨਾਲ ਜਿੰਨੇ ਤੁਸੀਂ ਕਿਸੇ ਵੀ ਕੰਪਨੀ ਦੇ ਕੋਲੋਂ ਡਰੱਗ ਟੈਸਟ ਕਰਵਾਉਣੇ ਆ, ਜਿਹੜੇ ਤੁਹਾਡੇ ਕੰਪਨੀ ਡਰਾਈਵਰ ਦੇ ਡਰੱਗ ਟੈਸਟ ਕਰਦੇ ਆ, ਤੁਸੀਂ ਉਹਨਾਂ ਦੇ ਥਰੂ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਆਪਣਾ ਖੁਲਵਾ ਸਕਦੇ ਆ, ਉਹਨਾਂ ਨੂੰ ਆਥੋਰਾਈਜ਼ੇਸ਼ਨ ਦੇ ਸਕਦੇ ਆ, ਉਹਨਾਂ ਨੂੰ ਐਡਮਿਨਿਸਟ੍ਰੇਟਰ ਬਣਾ ਸਕਦੇ ਆ ਆਪਣੇ ਅਕਾਊਂਟ ਦੇ ਵਿੱਚ, ਤਾਂ ਕਿ ਉਹ ਤੁਹਾਡਾ ਜਿਹੜਾ ਆ
ਡਰੱਗ ਐਂਡ ਅਲਕੋਹਲ ਦੀਆਂ ਕੁਐਰੀਜ਼ ਜਿਹੜੀਆਂ ਉਹ ਤੁਹਾਡੇ ਬਿਹਾਫ ਤੇ ਖੋਲਣ। ਦੂਸਰੀ ਚੀਜ਼ ਜਿਹੜੀ ਆ ਜਿਹੜੀ ਰਾਜਕਰਨ ਦੇਖਣ 'ਚ ਆ ਰਿਹਾ ਉਹ ਧਿਆਨ ਨਾ ਕਰਿਓ, ਕਿਉਂਕਿ ਜਿਹੜੀ ਕੁਐਰੀ ਦਾ ਆ ਤੁਹਾਨੂੰ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਕੁਐਰੀ ਦੀਆਂ 10-10 20-20 ਡਾਲਰ ਚਾਰਜ ਕਰ ਰਹੇ ਆ, ਉਹਦੇ ਸਿਰਫ $1.25 ਚਾਰਜ ਆ ਗੌਰਮੈਂਟ ਵੱਲੋਂ। ਗੌਰਮੈਂਟ ਵੱਲੋਂ ਸਿਰਫ $1.25 ਇੱਕ ਕੁਐਰੀ ਦੇ ਚਾਰਜ ਆ। ਮੈਂ ਕਾਫੀ ਕੰਪਨੀਆਂ ਦੀਆਂ ਔਰ ਅੱਛਾ ਇੱਕ ਹੋਰ ਵੀ ਗੱਲ ਹੈ, ਤੁਹਾਨੂੰ ਅੱਜ ਕੱਲ੍ਹ ਬਹੁਤ ਚਿੱਠੀਆਂ ਆ ਰਹੀਆਂ ਹੋਣਗੀਆਂ ਕਿ ਤੁਹਾਡੀ ਕੁਐਰੀ ਅਸੀਂ ਕਰ ਦਿੰਦੇ ਹਾਂ ਆਪਣੀ $125 'ਚ ਤੁਹਾਡਾ ਅਕਾਊਂਟ ਖੋਲ ਦਿੰਦੇ ਹਾਂ ਤੇ $12.5 ਇੱਕ ਕੁਐਰੀ ਦੇ ਲੱਗਣਗੇ। ਉਹ ਚਿੱਠੀਆਂ ਬਿਲਕੁਲ ਹੀ ਫਰਾਡ ਹੈਗੀਆਂ। ਉਹ ਚਿੱਠੀਆਂ ਬਿਲਕੁਲ ਹੀ ਤੁਹਾਨੂੰ ਸਿਰਫ ਇੱਕ ਤੁਹਾਨੂੰ ਕੀਤਾ ਜਾ ਰਿਹਾ, ਅਪਰੋਚ ਕੀਤਾ ਜਾ ਰਿਹਾ ਇਸ ਟਰੈਪ 'ਚ ਲਿਆਉਣ ਲਈ। ਸੋ ਉਹਨਾਂ ਦੀ ਕਿਸੇ ਚੀਜ਼ ਨੂੰ ਨਹੀਂ ਲੈਣਾ, ਆਪ ਹੀ ਕਰੋ ਕੰਮ। ਹਾਂ, ਪਹਿਲਾਂ ਤਾਂ ਤੁਸੀਂ ਆਪ ਕਰ ਸਕਦੇ ਆ, ਸੌਖਾ ਹੈ। ਜਿਹੜੇ ਤਾਂ ਓਨਰ ਪਿਟਰ ਆ ਸਾਰੇ ਉਹ ਆਪ ਕਰ ਸਕਦੇ ਆ, ਡਰਾਈਵਰ ਸਾਰੇ ਆਪ ਕਰ ਸਕਦੇ। ਕੋਈ ਔਖਾ ਕੰਮ ਨਹੀਂ ਹੈਗਾ, ਬਹੁਤ ਸੌਖਾ ਕੰਮ ਹੈਗਾ। ਮੈਂ ਉਹਦੇ ਲਿੰਕ ਹੁਣ YouTube ਤੇ ਫਿਰ ਆਪਣੇ ਪ੍ਰੋਗਰਾਮ ਦੇ ਜਿਹੜਾ ਆਪਣਾ ਹੈਗਾ ਇਹਦੇ ਪਾ ਦਿੰਦਾ ਤੇ ਉਹ ਜਿਹੜੇ ਹੈਗੇ ਆ ਉਹ ਤੁਸੀਂ ਜ਼ਰੂਰ ਉੱਤੇ ਚੈੱਕ ਕਰਕੇ ਤੇ ਆਪਣਾ ਜਿਹੜਾ ਆ ਜਿਹੜਾ ਥੱਲੇ ਇੱਕ ਹੋਰ ਕੁਐਸਚਨ ਆ ਗਿਆ, ਕੰਸਟਰਕਸ਼ਨ ਕੰਪਨੀਜ਼ ਨੀਡ ਡਰੱਗ ਐਂਡ ਅਲਕੋਹਲ ਅਕਾਊਂਟ। ਯੈਸ, ਕੋਈ ਵੀ ਕਲਾਸ A ਲਾਇਸੈਂਸ ਹੈਗਾ ਉਹਨੂੰ ਡਰੱਗ ਐਂਡ ਅਲਕੋਹਲ ਚਾਹੀਦਾ। ਸਿੰਪਲ। ਜੇ ਤੁਸੀਂ ਅੱਜ ਤੋਂ ਪਹਿਲਾਂ ਜਦੋਂ ਤੁਸੀਂ ਕੰਮ ਕਰਦੇ ਆ ਤੇ ਤੁਹਾਨੂੰ ਚਾਹੇ ਤੁਸੀਂ ਫੋਰਕਲਿਫਟ ਡਰਾਈਵਰ ਹੈ, ਚਾਹੇ ਤੁਸੀਂ ਕੋਈ ਵੀ ਐਸਾ ਡਰਾਈਵਰ ਹੈਗਾ, ਕੋਈ ਵੀ ਐਸਾ ਕੰਮ ਹੈਗਾ ਜਿੱਥੇ ਕਿ ਤੁਹਾਨੂੰ ਡਰੱਗ ਟੈਸਟ ਰਿਕੁਆਇਰਡ ਸੀਗਾ ਪਹਿਲਾਂ, ਤੁਹਾਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਚਾਹੀਦਾ। ਸੋ ਸਿੰਪਲ ਕਹਾਣੀ ਹੈ। ਜੇ ਤੁਹਾਨੂੰ ਪਹਿਲਾਂ ਡਰੱਗ ਐਂਡ ਅਲਕੋਹਲ ਤੁਹਾਨੂੰ ਡਰੱਗ ਟੈਸਟ ਹੁੰਦਾ ਸੀ ਜੋਬ ਤੇ ਤੁਹਾਡਾ, ਤੇ ਅੱਜ ਤੁਹਾਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਚਾਹੀਦਾ। ਸਿੰਪਲ ਇਜ਼ ਦੈਟ ਜੀ। ਤੇ ਇੱਕ ਇਹ ਵੀ ਜਿਹੜਾ ਹੈਗਾ ਜਿਨ੍ਹਾਂ ਨੇ ਆਪ ਹੀ ਕਾਰਪੋਰੇਸ਼ਨ ਬਣਾ ਕੇ ਇਕੱਲੇ ਆਪ ਹੀ ਜਿਹੜੇ ਉਹ ਚੱਲ ਰਹੇ ਆ, ਉਹ ਕਿੱਦਾਂ ਉਹਨਾਂ ਨੇ ਕੁਐਰੀ ਕਿੱਦਾਂ ਕਰਨੀ ਹੈ? ਹਾਂਜੀ, ਉਹਨਾਂ ਦਾ ਕਾਰਪੋਰੇਸ਼ਨ ਦਾ ਅਕਾਊਂਟ ਜਿਹੜਾ ਉਹ ਡਿਫਰੈਂਟ ਖੁੱਲੂਗਾ ਤੇ ਉਹਨਾਂ ਦਾ ਐਜ਼ ਅ ਡਰਾਈਵਰ ਅਕਾਊਂਟ ਡਿਫਰੈਂਟ ਖੁੱਲੂਗਾ। ਸੋ ਉਹ ਓਨਰ ਆਪਰੇਟਰ ਵੀ ਇਸੇ ਸੇਮ ਸਿਨੈਰੀਓ 'ਚ ਹੈਗੇ ਆ। ਪ੍ਰੀਟੀ ਮੱਚ ਇਹੋ ਹੀ ਆ ਕਿ ਜਿਹੜਾ ਡਰਾਈਵਰ ਹੈਗਾ ਆ, ਜਿਹੜਾ ਡਰਾਈਵ ਕਰ ਰਿਹਾ, ਉਹਦਾ ਅਕਾਊਂਟ ਖੁੱਲ੍ਹਣਾ ਹੀ ਖੁੱਲ੍ਹਣਾ ਆ, ਨੋ ਮੈਟਰ ਵਾਟ। ਠੀਕ ਹੈ, ਤੇ ਕੰਪਨੀ ਜਿਹੜੀ ਲਈ ਉਹ ਕੰਮ ਕਰ ਰਿਹਾ ਹੈਗਾ ਉਹਨੇ ਅਕਾਊਂਟ ਖੋਲ੍ਹਣਾ ਆ, ਉਹਦੀ ਕੁਐਰੀ ਪੁੱਲ ਕਰਨੀ। ਜੀ, ਮੈਂ ਪੜ੍ਹ ਰਿਹਾ ਸੀਗਾ ਰਮਨ ਜੀ, FMCSA ਨੇ ਜਦੋਂ ਇਸ ਸਾਲ ਤੋਂ ਇਹ ਡਰੱਗ ਅਲਕੋਹਲ ਕਲੀਅਰਿੰਗ ਹਾਊਸ ਦਾ ਚਾਲੂ ਕੀਤਾ ਆ, 46,000 ਇਸ ਸਾਲ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਨੂੰ ਡਰੱਗ ਰਿਲੇਟਿਡ ਵਾਇਲੇਸ਼ਨ ਜਿਹੜੀਆਂ ਮਿਲੀਆਂ ਆ, ਤੇ ਕਹਿੰਦੇ ਮੈਜੋਰਟੀ ਇਸ ਦੇ ਵਿੱਚ ਮੈਰੀਜੁਆਨਾ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਸੀਗੀਆਂ। ਬਿਲਕੁਲ ਰਾਜਕਰਨ, ਇਹ ਬਹੁਤ ਵੱਡਾ ਜਿਹੜਾ ਮੈਟਰ ਆ। ਜਿਹੜਾ ਡਰਾਈਵਰ ਸ਼ਾਰਟੇਜ ਦੇ ਵਿੱਚ ਇੱਕ ਬੜਾ ਵੱਡਾ ਹਰਡਲ ਬਣ ਜਾ ਰਿਹਾ ਕਿ ਇਹ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਇਹਦੇ ਵਿੱਚ ਜਿਹੜਾ ਸਾਰਿਆਂ ਨੂੰ ਲੈ ਕੇ ਆਉਣਾ, ਸਾਰਾ ਕੁਛ ਕਰਨਾ, ਔਰ ਇਹਦੇ ਵਿੱਚ ਜਿੱਦਾਂ ਹੁਣ ਤੁਸੀਂ ਕਿਹਾ ਕਿ ਮੈਰੀਜੁਆਨਾ ਦਾ ਜਿਹੜਾ ਆ ਉਹ ਬਹੁਤ ਵੱਡਾ ਜਿਹੜਾ ਹੱਥ ਹੈਗਾ ਆ, ਇਹਦੀਆਂ ਜਿਹੜੀਆਂ ਟਿਕਟਾਂ ਹੈਗੀਆਂ ਉਹਦੇ ਵਿੱਚ। ਸੋ ਉਹਦੇ ਨਾਲ ਰਾਜਕਰਨ ਜਿਹੜੇ ਹੋਰ ਵੀ ਜਿਹੜੀਆਂ ਡਰੱਗਸ ਹੈਗੀਆਂ, ਜਿਹੜੀਆਂ ਹੋਰ ਵੀ ਡਰੱਗਸ ਲੈਂਦੇ ਆ ਲੋਕੀ, ਜਿਹੜੀਆਂ ਗੋਲੀਆਂ, ਦਰਦ ਦੀਆਂ ਗੋਲੀਆਂ ਹੈਗੀਆਂ ਜਾਂ ਪੇਨ ਕਿਲਰਸ ਹੈਗੇ ਆ, 4 ਪੇਨ ਕਿਲਰਸ ਹੋਰ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਐਡ ਕੀਤੇ ਗਏ ਆ ਡਰੱਗ ਐਂਡ ਅਲਕੋਹਲ ਦੇ ਵਿੱਚ, ਉਹ ਵੀ ਜਿਹੜੇ ਆ ਉਹ ਵੀ ਇੱਕ ਪ੍ਰੋਬਲਮ ਖੜੀ ਕਰਨ ਵਾਲੇ ਆ ਆਉਂਦੇ ਸਮੇਂ ਦੇ ਵਿੱਚ। ਜੀ ਬਿਲਕੁਲ, ਸਮੱਸਿਆ ਇਹ ਵੀ ਹੋ ਗਈ ਹੈ ਨਾ ਰਮਨ ਜੀ ਵੀ ਮੈਰੀਜੁਆਨਾ ਤਾਂ ਤਕਰੀਬਨ ਬਹੁਤ ਸਾਰੇ ਸੂਬਿਆਂ 'ਚ ਰੀਕ੍ਰੀਏਸ਼ਨਲੀ ਹੁਣ ਉਹਨਾਂ ਨੇ ਕਰਤਾ ਹੈ, ਪਰ ਫੈਡਰਲ ਲੈਵਲ ਦੇ ਉੱਤੇ ਜਿਹੜਾ ਅਜੇ ਵੀ ਉਸ ਨੂੰ ਡਰੱਗ ਮੰਨਿਆ ਜਾਂਦਾ ਹੈ। ਸੋ ਇਸ ਕਰਕੇ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਨਾਲ ਦੇ ਨਾਲ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ, ਅਤੇ ਦਵਾਈਆਂ ਵੀ ਜਿੱਦਾਂ ਤੁਸੀਂ ਕਿਹਾ ਵੀ ਉਹ ਵੀ ਇੱਕ ਅਸਰ ਜਿਹੜਾ ਉਹ ਹੈਗਾ ਆ। ਅਤੇ ਆਈ ਡੋਂਟ ਨੋ ਵੀ ਜਿਹੜਾ ਕਾਫੀ ਚਰਚਾ ਆਪਣੀ ਕਮਿਊਨਿਟੀ 'ਚ ਜਿਸ 'ਚ ਰਹਿੰਦੀ ਆ ਫੀਮ ਦੀ, ਅਤੇ ਉੱਦਾਂ ਦੀ ਉਹ ਪਤਾ ਨਹੀਂ ਇਹਦੇ ਵਿੱਚ ਆਉਂਦੀ ਆ ਜਾਂ ਨਹੀਂ ਆਉਂਦੀ, ਉਹਦੇ ਬਾਰੇ ਤਾਂ ਕੋਈ ਐਕਸਪੀਰੀਅੰਸ ਬੰਦਾ ਜਿਹੜਾ ਉਹ ਦੱਸ ਸਕਦਾ, ਜਾਂ ਡਰੱਗ ਅਲਕੋਹਲ ਵਾਲੇ ਜਿਹੜੇ ਉਹ ਦੱਸ ਸਕਦੇ ਵੀ ਉਹ ਕਿੰਨੇ ਕੁ ਜਿਹੜੇ ਕੇਸ ਆ ਇਸ ਚੀਜ਼ ਦੇ ਵਿੱਚ ਉਹ ਆਉਂਦੇ ਹੈਗੇ ਆ। ਤੇ ਬਿਲਕੁਲ, ਤੇ ਰਾਜਕਰਨ ਜਾਂਦੇ ਆਪਾਂ 2 ਸਵਾਲ ਹੈਗੇ ਆ। ਜਿਹੜੇ ਇੱਕ ਅਮਰਜੀਤ ਸੋਹਤਾ ਉਹਨਾਂ ਦਾ ਸਵਾਲ ਹੈ ਕਿ ਉਹਨਾਂ ਦੇ ਕੋਲ 48 ਸਟੇਟ ਦੀਆਂ ਪਲੇਟਸ ਹੈਗੀਆਂ, ਪਰ ਉਹ ਸਿਰਫ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਹੈਗੇ ਆ। ਤੇ ELD ਦੀ ਯੂਜ਼ ਜਿਹੜੀ ਆ ਉਹ ਏਜ ਦੇ ਉੱਤੇ ਨਹੀਂ ਮਨਸਰ ਕਰਦੀ ਕਿ ਤੁਸੀਂ ਤੁਹਾਡੇ ਕੋਲ ਸਟੇਟ ਕਿਹੜੀ ਦੀਆਂ ਪਲੇਟਾਂ ਹੈਗੀਆਂ ਤੇ ਤੁਸੀਂ ਕੈਲੀਫੋਰਨੀਆ 'ਚ ਕੰਮ ਕਰਦੇ। ELD ਦੀ ਜਿਹੜੀ ਪਰਿਭਾਸ਼ਾ ਆ ਯੂਜ਼ ਕਰਨ ਦੀ ਉਹ ਇਹ ਆ ਕਿ ਜੇ ਤੁਹਾਡਾ ਲੋਡ ਜਿਹੜਾ ਉਹ ਕੈਲੀਫੋਰਨੀਆ ਤੋਂ ਬਾਹਰੋਂ ਆਇਆ ਤੇ ਕੈਲੀਫੋਰਨੀਆ ਦੇ ਬਾਹਰ ਚੱਲਿਆ, ਦੋਨੋਂ ਸਿਲਸਿਲੇ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ELD ਯੂਜ਼ ਕਰਨੀ ਪੈਣੀ ਹੈ। ਸੋ 48 ਸਟੇਟ ਹੈਗੀਆਂ ਜਾਂ ਸਿਰਫ ਤੁਸੀਂ ਕੈਲੀਫੋਰਨੀਆ ਚੱਲਦੇ ਆ ਸੋਚ ਕੇ, ਉਹ ਨਹੀਂ ਹੈਗਾ। ਸੋ ਉਹਦੇ ਲਈ ਜਿਹੜੀ ਆ ਤੁਸੀਂ ਡੈਫੀਨੇਟਲੀ ਆਪਣੇ ਲੋਡ ਦਾ ਜਿਹੜਾ ਮਾਸਟਰ ਬਿੱਲ ਹੈਗਾ ਉਹਨੂੰ ਦੇਖੋ। ਜੇ ਤੁਹਾਡਾ ਲੋਡ ਕੈਲੀਫੋਰਨੀਆ ਦੇ ਬਾਹਰੋਂ ਆਉਂਦਾ ਜਾਂ ਕੈਲੀਫੋਰਨੀਆ ਤੋਂ ਬਾਹਰ ਜਾਂਦਾ, ਤੇ ਇਸ ਲਈ ਤੁਹਾਨੂੰ ਜਿਹੜਾ ਆ ਉਹਦੀ ELD ਦੀ ਲੋੜ ਹੈਗੀ। ਜੀ
ਤੇ ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਤੇ ਹੈਪੀ ਨਿਊ ਈਅਰ ਜੀ। ਹੈਪੀ ਨਿਊ ਈਅਰ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਅਪਡੇਟ ਅਮਰੀਕਾ ਇੱਥੇ ਸਮਾਪਤ ਹੁੰਦਾ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।